ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸਾਥ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਗੁਆਂਢੀ ਮੁਲਕ ਪਾਕਿਸਤਾਨ ਦੀ ਇੱਕ ਖਾਸ ਇੰਡਸਟਰੀ ਦੇ ਬਾਰੇ, ਨਿਊਜ਼ ਇੰਡਸਟਰੀ ਦੇ ਬਾਰੇ ਗੱਲਬਾਤ ਕਰਾਂਗੇ। ਪਾਕਿਸਤਾਨ ਦੇ ਵਿੱਚ ਇਸ ਵੇਲੇ ਕੀ ਹਾਲਾਤ ਨੇ, ਰੇਡੀਓ ਦੇ ਕੀ ਹਾਲਾਤ ਨੇ, ਟੀਵੀ ਇੰਡਸਟਰੀ ਕਿਵੇਂ ਹੈ ਤੇ ਕਿਵੇਂ ਵੱਖ-ਵੱਖ ਮੁਲਕਾਂ ਦੀ ਤਰ੍ਹਾਂ ਉੱਥੇ ਵੀ ਜਿਹੜਾ ਸਿਆਸੀ ਪਰਛਾਵਾਂ ਮੀਡੀਆ ਦੇ ਉੱਤੇ ਉਹ ਵੀ ਉਸ ਤਰ੍ਹਾਂ ਹੀ ਹੈ ਜਿਵੇਂ ਆਪਾਂ ਇੱਥੇ ਯੂਐਸ ਦੇ ਜਿਵੇਂ ਭਾਰਤ ਦੇ ਸੰਦਰਭ ਦੇ ਵਿੱਚ ਗੋਦੀ ਮੀਡੀਆ ਲਫ਼ਜ਼ ਹੈ, ਉਸੇ ਤਰ੍ਹਾਂ ਯੂਐਸ ਦੇ ਵਿੱਚ CNN ਅਤੇ ਫੌਕਸ ਨਿਊਜ਼ ਨੂੰ ਲੋਕ ਆਪਣੇ ਆਪਣੇ ਤਰੀਕੇ ਦੇ ਨਾਲ ਦੇਖਦੇ ਨੇ, ਵੱਖ-ਵੱਖ ਪਾਰਟੀਆਂ ਦੀਆਂ ਵਿਚਾਰਧਾਰਾਵਾਂ ਦੇ ਤੌਰ 'ਤੇ ਦੇਖਦੇ ਨੇ। ਤਾਂ ਇਸੇ ਤਰ੍ਹਾਂ ਸਾਡੇ ਮਨਾਂ ਦੇ ਵਿੱਚ ਕਈ ਵਾਰੀ ਇਹ ਚੀਜ਼ ਆਉਂਦੀ ਹੈ, ਕਈ ਵਾਰੀ ਮਨਾਂ ਦੇ ਵਿੱਚ ਉਤਸੁਕਤਾ ਹੁੰਦੀ ਹੈ, ਸਾਡੇ ਮਨਾਂ ਦੇ ਵਿੱਚ ਇਹ ਸਵਾਲ ਆਉਂਦਾ ਕਿ ਪਾਕਿਸਤਾਨ ਦੇ ਵਿੱਚ ਰੇਡੀਓ ਇੰਡਸਟਰੀ ਕਿੱਥੇ ਹੈ? ਕਿਉਂਕਿ ਫਾਈਨੈਂਸ਼ੀਅਲੀ ਤੌਰ 'ਤੇ ਹੁਣ ਸਰਕਾਰਾਂ ਦਾ ਗਲਬਾ ਇੰਨਾ ਕੁ ਹੋ ਗਿਆ ਕਿ ਜੇ ਤੁਸੀਂ ਸਰਕਾਰ ਦੀ ਹਾਮੀ ਦੇ ਵਿੱਚ ਹਾਮੀ ਨਹੀਂ ਭਰਦੇ ਤਾਂ ਇਹ ਬਹੁਤ ਔਖਾ ਕੰਮ ਹੈ। ਠੀਕ ਹੈ, ਬਹੁਤ ਮੀਡੀਆ ਅਦਾਰੇ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਪੰਥਕ ਕੰਮਾਂ ਦੇ ਨਾਲ, ਆਪਣੇ ਕੰਮਾਂ ਲੋਕਾਂ ਦੇ ਸਰੋਕਾਰਾਂ ਦੇ ਨਾਲ ਉਹ ਜੁੜੇ ਹੋਏ ਨੇ ਤੇ ਇਹਦੇ ਬਾਬਤ ਉਹਨਾਂ ਨੂੰ ਫਾਈਨੈਂਸ਼ੀਅਲੀ ਕਈ ਵਾਰੀ ਕ੍ਰਾਈਸਿਸ ਦੇ ਵਿੱਚੋਂ ਵੀ ਲੰਘਣਾ ਪੈਂਦਾ ਤੇ ਸੈਕਰੀਫਾਈਸ ਵੀ ਫਾਈਨੈਂਸ਼ੀਅਲੀ ਤੌਰ 'ਤੇ ਕਰਨੇ ਪੈਂਦੇ ਨੇ। ਸਮਝੌਤੇ ਵੀ ਕਈ ਵਾਰੀ ਕਰਨੇ ਪੈਂਦੇ ਨੇ ਪਰ ਅਸੂਲਨ ਨਹੀਂ ਉਹ ਸਮਝੌਤੇ ਹੁੰਦੇ। ਤਾਂ ਇਹ ਸਾਡੇ ਮਨਾਂ ਦੇ ਵਿੱਚ ਇੱਕ ਤਾਂਘ ਰਹਿੰਦੀ ਹੈ ਕਿ ਪਾਕਿਸਤਾਨ ਦੇ ਬਾਰੇ ਜਾਣਿਆ ਜਾਵੇ ਹੋਰ ਬਿਹਤਰ ਤਰੀਕੇ ਨਾਲ, ਹੋਰ ਜ਼ਿਆਦਾ ਬਰੋਡ ਨਜ਼ਰੀਏ ਤੋਂ ਉਹਨਾਂ ਚੀਜ਼ਾਂ ਨੂੰ ਸਮਝਿਆ ਜਾਵੇ। ਗੱਲਬਾਤ ਨੂੰ ਜੁਆਇਨ ਕਰਨਗੇ ਮਸੂਦ ਮੱਲੀ ਜੀ, ਜਿਹੜੇ ਕਿ ਪਿਛਲੇ ਹਫ਼ਤੇ ਹੀ ਇਸ ਅਮਰੀਕਾ ਦੀ ਧਰਤੀ ਤੇ ਜਿਨ੍ਹਾਂ ਨੇ ਪੈਰ ਧਰੇ ਨੇ ਤੇ ਰੇਡੀਓ ਦੇ ਨਾਲ ਤਾਂ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ। ਇੱਕ ਵਾਰ ਮੁੜ ਤੋਂ ਆਪਣੇ ਨਾਲ ਜੁੜੇ ਹੋਏ ਨੇ ਤੇ ਇਸੇ ਮਸਲੇ ਨੂੰ ਲੈ ਕੇ ਗੱਲਬਾਤ ਕਰਨਗੇ। ਮੱਲੀ ਸਾਹਿਬ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਜੀ ਸਤਿ ਸ੍ਰੀ ਅਕਾਲ ਪ੍ਰਵੀਨ ਸ਼ਰਮਾ ਜੀ, ਬਹੁਤ ਧੰਨਵਾਦ, ਸਲਾਮ, ਆਦਾਬ, ਥੈਂਕ ਯੂ ਸੋ ਮਚ ਜੀ। ਪਾਕਿਸਤਾਨ ਦੇ ਰੇਡੀਓ ਦੇ ਬਾਰੇ ਮੇਰਾ ਖਿਆਲ ਜੇ ਗੱਲ ਕਰਨੀ ਹੋਵੇ ਤਾਂ ਤੁਹਾਡੇ ਨਾਲੋਂ ਬਿਹਤਰ ਤੇ ਤੁਹਾਡੇ ਨਾਲੋਂ ਸਟੀਕ ਕੋਈ ਬੰਦਾ ਹੋ ਨਹੀਂ ਸਕਦਾ ਕਿਉਂਕਿ ਤੁਸੀਂ ਲੰਬਾ ਸਮਾਂ ਉੱਥੇ ਕੰਮ ਕੀਤਾ। ਵੱਡਾ ਪੰਨ ਤੁਹਾਡਾ ਜੀ। ਉੱਥੇ ਸ਼ੁਰੂਆਤ ਕਰੀਏ। ਪਹਿਲੀ ਗੱਲ ਤਾਂ ਮੈਨੂੰ ਇਹ ਦੱਸਿਓ ਵੀ ਜਿਸ ਤਰੀਕੇ ਨਾਲ ਭਾਰਤ ਦੇ ਵਿੱਚ ਇੱਕ ਗੋਦੀ ਮੀਡੀਆ ਲਫ਼ਜ਼ ਹੈ, ਇਸ ਤਰੀਕੇ ਦਾ ਪਾਕਿਸਤਾਨ ਦੇ ਵਿੱਚ ਹੁਣ ਮੀਡੀਆ ਦਾ ਲੋਕਾਂ ਦੇ ਮਨਾਂ ਦੇ ਵਿੱਚ ਕਿਹੋ ਜਿਹਾ ਰੁਤਬਾ ਹੈ? ਜਿਹੜੀ ਨਿਊਜ਼ ਇੰਡਸਟਰੀ ਹੈ ਉਹ ਕਿਸ ਮੁਹਾਜ਼ ਤੇ ਖੜੀ ਹੈ ਤੇ ਕੀ ਲੋਕਾਂ ਦਾ ਭਰੋਸਾ ਉਹ 'ਚ ਬਰਕਰਾਰ ਆ ਜਾਂ ਲੋਕ ਉੱਥੇ ਹੀ ਜਿਵੇਂ ਇੱਥੇ ਹੈ ਜਾਂ ਕੁਛ ਉਸ ਤਰ੍ਹਾਂ ਜਾਂ ਟਵਿੱਟਰ ਤੇ ਕੁਛ ਲੋਕਾਂ ਦੀ ਨਿਰਭਰਤਾ ਹੈ, ਕੁਛ ਦੀ ਸੋਸ਼ਲ ਮੀਡੀਆ ਤੇ ਨਿਰਭਰਤਾ ਹੈ। ਕਿਹੋ ਜਿਹੇ ਦੌਰ ਦੇ ਵਿੱਚੋਂ ਇਸ ਵੇਲੇ ਪਾਕਿਸਤਾਨੀ ਮੀਡੀਆ ਗੁਜ਼ਰ ਰਿਹਾ? ਫਿਰ ਬਾਅਦ 'ਚ ਰੇਡੀਓ ਦੀ ਗੱਲ ਕਰਾਂਗੇ। ਜੀ। ਜਿੱਦਾਂ ਤੁਸੀਂ ਦੱਸਿਆ, ਬੜਾ ਸੋਹਣਾ ਇੱਕ ਅੱਖਰ ਹੈ ਜਿਹੜਾ ਇਹ ਚੁਣਿਆ, ਜੀ। ਲੇਬਲ ਚੁਣਿਆ, ਜੀ। ਗੋਦੀ ਮੀਡੀਆ। ਜੀ। ਸਾਡੇ ਵਾਲੇ ਪਾਸੇ ਇਹਨੂੰ ਲਿਫਾਫਾ ਮੀਡੀਆ ਕਿਹਾ ਜਾਂਦਾ ਹੈ। ਠੀਕ ਹੈ। ਇਹਨੂੰ ਹਾਮੀ, ਤਰਫਦਾਰ ਜਾਂ ਪਾਸਾ ਕੁੱਟਣ ਵਾਲਾ ਕਿਹਾ ਜਾਂਦਾ ਹੈ। ਜੀ। ਜਿਹੜਾ ਜ਼ਰਦ ਸਹਾਫਤ, ਯੈਲੋ ਜਰਨਲਿਜ਼ਮ, ਇਹਨੂੰ ਬਲੈਕ ਜਰਨਲਿਜ਼ਮ ਵੀ ਕਿਹਾ ਜਾਂਦਾ ਹੈ। ਹੋਰ ਵੀ ਬਹੁਤ ਬੁਰੇ ਸ਼ਬਦ ਨੇ ਜਿਹੜੇ ਅਸੀਂ ਰੇਡੀਓ ਤੇ ਨਹੀਂ ਕਹਿ ਸਕਦੇ, ਪਰ ਲਿਫਾਫਾ ਇੱਕ ਐਸੀ ਇੱਕ ਤਰ੍ਹਾਂ ਹੈ ਕਿ ਜਿਹੜੀ ਜਰਨਲਿਸਟ ਬਾਰੇ ਵੀ ਵਰਤੀ ਜਾਂਦੀ ਹੈ, ਮੀਡੀਆ ਬਾਰੇ ਵੀ ਵਰਤੀ ਜਾਂਦੀ ਹੈ ਔਰ ਕਿਸੇ ਚੰਗੇ ਮਾਇਨੇ 'ਚ ਨਹੀਂ ਵਰਤੀ ਜਾਂਦੀ। ਲਿਫਾਫੇ ਤੋਂ ਮੁਰਾਦ ਹੈ ਕਿ ਕਿਸੇ ਦੇ ਨਾਲ ਆਪਣੇ ਅਸੂਲਾਂ ਦੇ ਉੱਤੇ, ਆਪਣੇ ਜ਼ਮੀਰ ਦੀ ਆਵਾਜ਼ ਦੇ ਉੱਤੇ ਲਿਫਾਫਾ ਲੈ ਕੇ ਸਮਝੌਤਾ ਕਰ ਲੈਣਾ। ਉਸ ਲਿਫਾਫੇ ਦੇ ਵਿੱਚ ਮਾਇਆ ਹੈ, ਉਹਦੇ 'ਚ ਰਿਸ਼ਵਤ ਹੈ, ਵਾਟਐਵਰ ਕੋਈ ਵੀ ਉਹਨੂੰ ਨਾ ਦੇ ਲੋ। ਸੋ ਇਹ ਹੈ। ਰਹੀ ਗੱਲ ਕਿ ਇਸ ਵੇਲੇ ਮੀਡੀਆ ਕਿੱਥੇ ਹੈ, ਇਹ ਪਹਿਲਾਂ ਤੇ ਸਾਨੂੰ ਖੁੱਲੇ ਦਿਲ ਇਹ ਮੰਨਣਾ ਚਾਹੀਦਾ ਹੈ ਨਾ ਕਿ ਅਸੀਂ ਥਰਡ ਵਰਲਡ ਯਾਨੀ ਪਾਕਿਸਤਾਨ ਦੇ ਵਿੱਚ, ਤੇ ਉੱਥੇ ਮਸਲੇ ਮਸਾਇਲ ਵੀ ਉਹੀ ਹੋਣਗੇ ਜਿਹੜੇ ਤੀਜੀ ਦੁਨੀਆ ਦੇ ਹੈ ਨੇ। ਸ਼ੁਰੂ ਦੇ ਵਿੱਚ ਜਦੋਂ ਪਰਵੇਜ਼ ਮੁਸ਼ਰਫ ਦੇ ਫੌਜੀ ਰਾਜ 'ਚ ਪਾਕਿਸਤਾਨ ਦੇ ਅੰਦਰ ਪ੍ਰਾਈਵੇਟ ਸੈਕਟਰ 'ਚ ਮੀਡੀਆ ਨੂੰ ਲਾਇਸੈਂਸ ਦਿੱਤੇ ਗਏ, ਪ੍ਰਾਈਵੇਟ ਟੀਵੀ ਚੈਨਲਾਂ ਨੂੰ, ਪ੍ਰਾਈਵੇਟ ਰੇਡੀਓ ਚੈਨਲਾਂ ਨੂੰ, ਐਜੂਕੇਸ਼ਨ ਰੇਡੀਓਸ ਨੂੰ, ਤੇ ਉਦੋਂ ਇਹ ਸੀਗਾ ਕਿ ਇੱਕ ਮੁਕਾਬਲੇ ਦਾ ਕੋਈ ਮਾਹੌਲ ਬਣੇਗਾ। ਠੀਕ ਹੈ। ਜਦੋਂ ਲਾਇਸੈਂਸ ਲੈ ਲਏ ਲੋਕਾਂ ਨੇ ਤੇ ਫਿਰ ਪਤਾ ਲੱਗਾ ਕਿ ਪ੍ਰਾਈਵੇਟ FM ਰੇਡੀਓਸ ਨੇ ਜਿਹੜੇ, ਇਹ ਲਾਇਸੈਂਸ ਸਿਰਫ ਉਹਨਾਂ ਲਈ ਨੇ, ਨਾ AM ਦੇ, MW ਦੇ, ਸ਼ਾਰਟ ਵੇਵ, ਲੌਂਗ ਵੇਵ, DRM, DAB, ਕੋਈ ਲਾਇਸੈਂਸ ਨਹੀਂ, ਸਿਰਫ FM ਦੇ ਲਾਇਸੈਂਸ ਨੇ ਜਿਹੜੇ। ਉਹ ਫਿਰ ਲਾਇਸੈਂਸ ਨੂੰ ਜਦੋਂ ਤੁਸੀਂ ਡਿਟੇਲ ਪੜ੍ਹਦੇ ਜੇ ਤਾਂ ਫਿਰ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਤਾਂ ਤੁਸੀਂ ਨਿਊਜ਼ ਐਂਡ ਕਰੰਟ ਅਫੇਅਰਸ ਦਾ ਜਿਹੜਾ ਉਹਦੇ ਵਿੱਚ ਖਬਰਾਂ ਬਿਲਕੁਲ ਉੱਕਾ ਹੀ ਨਹੀਂ ਕਰ ਸਕਦੇ। ਨਿਊਜ਼ ਬੁਲੇਟਿਨ ਹੈ ਜਿਹੜਾ, ਉਹ ਫਿਰ ਰਾਹ ਹੈ ਜਿਹੜਾ ਉਹ ਨਿਊਜ਼ ਐਂਡ ਕਰੰਟ ਅਫੇਅਰਸ ਦੇ ਨਾਂ ਦੇ ਉੱਤੇ ਕੱਢਿਆ। ਹੋਰ ਬਹੁਤ ਸਾਰੀਆਂ ਸ਼ਿਕਾਂ ਨੇ ਜਿਹੜੀਆਂ ਬੰਦਸ਼ ਜਾਂ ਕਹਿ ਲਵੋ ਕਿ ਰਾਹ 'ਚ ਖਿਲਰੇ ਕੰਡੇ ਨੇ ਜਿਨ੍ਹਾਂ ਦੇ ਬਸ ਪੈਰ ਆਉਣ ਦੀ ਦੇਰ ਆ। ਤੇ ਇਹ ਇੱਕ ਤੰਗੀ ਵਾਲਾ ਹੈ ਕਿ ਤੁਸੀਂ ਉਸ ਰਾਹ ਤੇ ਨੱਸ ਨਹੀਂ ਸਕਦੇ। ਥਾਂ ਥਾਂ ਕੰਡੇ, ਟੋਏ, ਬਜਰੀ, ਰੋੜੇ, ਇਹ ਅਟਕਣ ਜਿਹੜੀਆਂ ਹੈ ਇਹ ਬਣੀਆਂ ਹੋਈਆਂ। ਸੋ ਉਹਨਾਂ ਸਾਰਿਆਂ ਨੂੰ ਮੀਡੀਆ ਫੇਸ ਕਰ ਰਿਹਾ, ਉਹ ਭਾਵੇਂ ਟੀਵੀ ਹੈ, ਉਹ ਭਾਵੇਂ ਰੇਡੀਓ ਹੈ, ਉਹ ਭਾਵੇਂ ਨਿਊਜ਼ਪੇਪਰ ਹੈ। ਓਵਰਆਲ ਸਾਰੇ ਇੱਕੋ ਜਿਹੇ ਮਸਾਇਬ ਦਾ ਸ਼ਿਕਾਰ ਨੇ, ਮਸਲਿਆਂ ਦਾ ਸ਼ਿਕਾਰ ਨੇ। ਤੇ ਦਬਾਅ ਹੈ ਜਿਹੜਾ ਉਹ ਹਕੂਮਤੀ ਕਹਿ ਲਵੋ। ਅੱਗੋਂ ਫਿਰ ਹਕੂਮਤ ਦੇ ਮਾਮਲਿਆਂ ਦੇ ਵਿੱਚ ਵੀ ਕਈ ਗੱਲਾਂ ਨੇ ਜਿਹੜੀਆਂ ਉਹ ਗੱਲ 'ਚੋਂ ਗੱਲ, ਤੰਦ 'ਚੋਂ ਤੰਦ ਨਿਕਲਦਾ ਹੈ। ਸੋ ਦਬਾਅ ਵਾਲਾ ਇੱਕ ਮੀਡੀਆ ਹੈ। ਤੁਸੀਂ ਕਹੋ ਕਿ ਕੋਈ ਆਜ਼ਾਦ ਸੋਰਸ, ਕੋਈ ਇੱਕ ਚੈਨਲ, ਤੇ ਮੈਂ ਮਾਫੀ ਦੇ ਨਾਲ ਕਹਾਂਗਾ ਕਿ ਮੈਂ ਪਾਕਿਸਤਾਨ ਤੋਂ ਅਮਰੀਕਾ ਆਉਣ ਤੱਕ 10 ਟੀਵੀ ਚੈਨਲ ਜਿਹੜੇ ਉਹ ਟਿਊਨ ਕੀਤੇ ਸੀਗੇ।
ਜਿਨ੍ਹਾਂ ਦੇ ਵਿੱਚ ਜੀਓ ਟੀਵੀ ਵੀ ਸੀ, ਦੁਨੀਆ ਨਿਊਜ਼ ਵੀ ਸੀਗਾ, ਸਮਾਂ ਟੀਵੀ ਵੀ ਸੀ, ਬੋਲ ਨਿਊਜ਼ ਵੀ ਸੀਗਾ, ARY ਨਿਊਜ਼ ਵੀ ਸੀ ਤੇ ਆਜ ਟੀਵੀ ਵੀ ਸੀਗਾ। ਤੇ ਇਹ ਲਗਭਗ ਚੈਨਲ ਨੇ ਜਿਹੜੇ, ਡਾਊਨ ਨਿਊਜ਼ ਵੀ ਸੀਗਾ, ਇਹ ਤਰਫਦਾਰ ਹੀ ਮਿਲੇ, ਕੋਈ ਇੱਕ ਪਾਸੇ ਦੇ ਕੋਈ ਇੱਕ ਪਾਸੇ ਦੇ। ਉਸ ਤੋਂ ਬਾਅਦ ਪਾਕਿਸਤਾਨ 'ਚ ਫਿਰ 9 ਮਈ ਵਾਪਰੀ। 9 ਮਈ ਤੋਂ ਬਾਅਦ ਜਿੱਦਾਂ ਮਾਹੌਲ ਦੇ ਵਿੱਚ ਇੱਕ ਕਹਿ ਲਓ ਭੁਚਾਲ ਆਇਆ, ਸਿਆਸੀ ਮੰਜ਼ਰ ਬਦਲੇ, ਉਵੇਂ ਮੀਡੀਆ ਦੀ ਗੱਲਬਾਤ ਔਰ ਤਰਫਦਾਰੀ ਹੈ ਜਿਹੜੀ, ਉਹਦੇ ਵਿੱਚ ਵੀ ਬਿਲਕੁਲ ਸਾਫ਼ ਫਰਕ ਆ ਗਿਆ ਕਿ ਉਹ ਜਿਹਦੀ ਹਮਾਇਤ ਕਰਨ ਦੇ ਸਨ ਉਹਦੀ ਹਮਾਇਤ ਉੱਕਾ ਛੱਡ ਦਿੱਤੀ, ਤੇ ਜਿਹਦੀ ਮੁਖਾਲਫਤ ਕਰਨ ਦੇ ਸਨ ਉਹਦੀ ਮੁਖਾਲਫਤ ਤੇ ਕਾਇਮ ਰਹੇ, ਪਰ ਉਹ ਹਮਾਇਤ ਕਰਨ ਵਾਲਾ ਜਿਹੜਾ ਉਹਦੇ ਵਕੀਲ ਬਣਨਾ ਜਾਂ ਉਹਦੇ ਤਰਫਦਾਰ ਬਣਨਾ ਛੱਡ ਦਿੱਤਾ। ਇਹ ਹਾਲਾਤ ਨੇ ਜਿਹੜੇ ਇਹ ਪਾਕਿਸਤਾਨ 'ਚ ਮੀਡੀਆ ਤੇ ਬਣੇ, ਖਾਸ ਕਰ ਟੀਵੀ ਚੈਨਲਾਂ ਦੇ। ਜੀ, ਇੱਕ ਪੰਜਾਬੀ ਦੇ ਵਿੱਚ ਨਾ ਮਲੀ ਸਾਹਿਬ ਕਹਾਵਤ ਹੈ, ਦੂਜੇ ਨੂੰ ਗੱਲ ਕਹਿਣ ਤੋਂ ਪਹਿਲਾਂ ਕਾਹਤੋਂ ਗੱਲ ਵਿਚਾਰਦੇ ਨਹੀਂ, ਆਪਣੀ ਪੀੜ੍ਹੀ ਹੇਠਾਂ ਪਹਿਲਾਂ ਕਾਹਤੋਂ ਸੋਟਾ ਮਾਰਦੇ ਨਹੀਂ। ਬਿਲਕੁਲ ਠੀਕ ਹੈ। ਅਸੀਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰ ਕੇ ਜਦੋਂ ਇਹਨਾਂ ਮੀਡੀਆ ਦੇ ਉੱਤੇ ਖਾਸ ਗੱਲਬਾਤ ਕਰਦੇ ਆ ਨਾ, ਤੇ ਅਸੀਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰੀਦਾ, ਕਿਉਂਕਿ ਪੰਜਾਬੀ ਰੇਡੀਓ USA 13 ਸਾਲ ਪੂਰੇ ਕਰ ਚੁੱਕੇ ਆ। ਅੱਜ ਤੱਕ USA ਗਵਰਨਮੈਂਟ, ਕੈਲੀਫੋਰਨੀਆ ਗਵਰਨਮੈਂਟ ਜਾਂ ਇੱਥੋਂ ਦੇ ਹੋਰ ਜਿੰਨੇ ਵੀ ਪੋਲੀਟੀਕਲ ਸਿਸਟਮ ਦਾ ਚੱਲ ਰਿਹਾ, ਤੇ ਉੱਥੋਂ ਦੀ ਭਾਰਤ ਦੀਆਂ ਸਰਕਾਰਾਂ ਬਦਲੀਆਂ, UPA 2 ਚੱਲ ਰਹੀ ਸੀ ਜਦੋਂ ਆਪਾਂ ਇੱਥੇ ਕਾਂਗਰਸ ਦੀ ਜਿਹੜੀ ਅਗਵਾਈ ਹੇਠ ਚੱਲ ਰਹੀ ਸੀ, ਜਦੋਂ ਇੱਥੇ ਰੇਡੀਓ ਸ਼ੁਰੂ ਹੁੰਦਾ, ਮੋਦੀ ਸਾਹਿਬ ਦਾ ਦੂਜਾ ਕਾਰਜਕਾਲ ਚੱਲ ਰਿਹਾ, ਬਾਦਲਾਂ ਦੀ ਸਰਕਾਰ ਸੀ, ਕੈਪਟਨ ਲੰਘ ਗਏ, ਬਾਦਲ ਲੰਘ ਗਏ, ਕੈਪਟਨ ਲੰਘ ਗਏ, ਭਗਵੰਤ ਮਾਨ ਸਾਹਿਬ ਆ ਗਏ ਆ, ਔਰ ਕਿਤੇ ਵੀ ਪੰਜਾਬੀ ਰੇਡੀਓ USA ਨੇ ਕਦੇ ਸਰਕਾਰੀ ਇਸ਼ਤਿਹਾਰ ਤੇ ਟੇਕ ਨਹੀਂ ਰੱਖੀ। ਬਿਲਕੁਲ ਠੀਕ। ਅਸੀਂ ਇਹ ਗੱਲ ਥੋੜਾ ਸਾਨੂੰ ਫਖਰ ਵੀ ਹੁੰਦਾ ਇਹਨਾਂ ਚੀਜ਼ਾਂ ਤੇ ਜਦੋਂ ਅਸੀਂ ਬੋਲਦੇ ਹਾਂ, ਆਜ਼ਾਦੀ। ਹਾਂਜੀ, ਬਿਲਕੁਲ। ਔਰ ਪੰਜਾਬੀ ਰੇਡੀਓ USA ਐਸਾ ਅਦਾਰਾ ਹੈ ਕਿ ਜਿੱਥੇ ਹਮੇਸ਼ਾ ਆਪਾਂ ਪੰਜਾਬ ਦੇ ਮਸਲਿਆਂ ਨੂੰ, ਪੰਜਾਬ ਦੀ ਮਿੱਟੀ ਨੂੰ, ਪੰਜਾਬ ਦੇ ਲੋਕਾਂ ਨੂੰ, ਉਹਨਾਂ ਦੇ ਜੋ ਮਸਲੇ ਨੇ ਉਹਨਾਂ ਦੀ ਗੱਲ ਬੜੀ ਬੇਬਾਕੀ ਦੇ ਨਾਲ, ਬੜੇ ਧੜੱਲੇ ਦੇ ਨਾਲ, ਬੜੇ ਕਠੋਰ ਸ਼ਬਦਾਂ ਦੇ ਵਿੱਚ ਵੀ, ਭਾਵੇਂ ਉਹ ਮੌਜੂਦਾ ਸ਼ਾਸਕ ਹੋਣ, ਭਾਵੇਂ ਉਹ ਸਾਬਕਾ ਹੋਣ, ਕਦੇ ਵੀ ਇਸ ਤਰ੍ਹਾਂ ਦੀ ਪਰਵਾਹ ਨਹੀਂ ਕੀਤੀ। ਪਰ ਜਿਹੜਾ ਕਾਰਪੋਰੇਟ ਸਿਸਟਮ ਐਂਟਰ ਹੋ ਗਿਆ ਸਾਡੇ ਮੀਡੀਆ ਦੇ ਵਿੱਚ, ਉੱਥੇ ਵੀ ਸਾਰੇ ਕਿਤੇ ਆ, ਉਹਦੀਆਂ ਜਿਹੜੀਆਂ ਆਕਾਂਖਸ਼ਾਵਾਂ ਨੇ, ਉਹਦੀਆਂ ਜਿਹੜੀਆਂ ਉਹਦੇ ਜਿਹੜੇ ਵੱਡੇ ਵੱਡੇ ਸੁਪਨੇ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਪਲੜੇ ਦੇ ਵਿੱਚ ਝੁਕਾ ਦਿੰਦੀਆਂ। ਠੀਕ ਹੈ। ਭਾਰਤ ਦੇ ਵਿੱਚ ਹੁਣ ਇਹ ਸਿਸਟਮ ਹੈ ਕਿ ਬਹੁਤ ਸਾਰੇ ਫ੍ਰੀਲੈਂਸ ਜਰਨਲਿਸਟ ਉੱਠੇ ਨੇ, ਉਹਨਾਂ ਨੇ ਆਪਣੇ ਮੰਚ ਖੜੇ ਕੀਤੇ ਤੇ ਉਹਨਾਂ ਨੇ ਚੰਗਾ ਲੋਕਾਂ ਦਾ ਪਿਆਰ ਬਟੋਰਿਆ। ਉਹਨਾਂ 'ਚ ਹਿੰਦੀ ਵੀ ਨੇ, ਉਹਨਾਂ 'ਚ ਪੰਜਾਬੀ ਵੀ ਨੇ, ਹਾਲਾਂਕਿ ਹਿੰਦੀ ਦਾ ਥੋੜ੍ਹਾ ਜਿਹਾ ਜਿਹੜਾ ਦਰਸ਼ਕ ਵਰਗ ਆ ਉਹ ਜ਼ਿਆਦਾ ਹੈ, ਪੰਜਾਬੀ ਦਾ ਥੋੜ੍ਹਾ ਜਿਹਾ ਘੱਟ ਹੈ। ਤੇ ਪਰ ਪੰਜਾਬੀ ਦੇ ਵਿੱਚ ਲੋਕ ਐਸੇ ਹੈ ਨੇ, ਨੌਜਵਾਨ ਸਾਡੇ ਪੰਜਾਬ ਦੇ ਵਿੱਚ ਵੀ, ਜਿਨ੍ਹਾਂ ਨੇ ਆਪਣੇ ਪੱਧਰ ਤੇ ਆਪਣੇ ਅਦਾਰੇ ਖੜੇ ਕਰ ਲਏ ਨੇ, ਭਾਵੇਂ ਉਹਨਾਂ ਦੇ ਵਿੱਚ ਟੀਮਾਂ 1-2 ਨੇ, ਘੱਟ ਨੇ, ਟੈਕਨੀਸ਼ੀਅਨ ਘੱਟ ਨੇ, ਉਹ ਗੱਲ ਵੱਖਰੀ ਹੈ, ਪਰ ਉਹ ਆਵਾਜ਼ ਚੁੱਕ ਰਹੇ ਨੇ। ਪਾਕਿਸਤਾਨ ਦੀ ਜਿਹੜੀ ਰੇਡੀਓ ਇੰਡਸਟਰੀ ਹੈ ਉਹ ਇਸ ਵੇਲੇ ਕਿੱਥੇ ਖੜੀ ਦਿਖਾਈ ਦਿੰਦੀ ਹੈ ਤੁਹਾਨੂੰ? ਪਾਕਿਸਤਾਨ ਦੇ ਵਿੱਚ ਪ੍ਰਵੀਨ ਸ਼ਰਮਾ ਜੀ, ਰੇਡੀਓ ਇੰਡਸਟਰੀ ਜਿਹੜੀ ਹੈ ਉਹ 3-4 ਹਿੱਸਿਆਂ 'ਚ ਵੰਡੀ ਹੈ ਜੀ। ਪਹਿਲਾ ਹੈ ਸਟੇਟ ਰੇਡੀਓ ਜੀ, ਯਾਨੀ ਉਹ ਰੇਡੀਓ ਜਿਹੜਾ ਸਰਕਾਰੀ ਹੈ, ਉਹਦੀਆਂ ਵੀ 2 ਡੋਮੇਨਾਂ ਅੱਗੇ ਬਣਦੀਆਂ, ਇੱਕ ਉਹ ਕਿ ਜਿਹੜਾ ਫੈਡਰਲ ਗਵਰਨਮੈਂਟ ਦਾ ਹੈ, ਦੂਜਾ ਉਹ ਜਿਹੜਾ ਸੂਬਾ ਗਵਰਨਮੈਂਟ ਦਾ, ਇਹ ਸੂਬਾ ਸਰਕਾਰ ਦਾ ਹੈ ਜੀ। ਫਿਰ ਇਸ ਤੋਂ ਬਾਅਦ ਆ ਜਾਂਦਾ ਹੈ ਤੁਹਾਡੇ ਪ੍ਰਾਈਵੇਟ ਸੈਕਟਰ ਜਾਂ ਕਮਰਸ਼ੀਅਲ ਰੇਡੀਓ। ਉਸ ਤੋਂ ਬਾਅਦ ਇੱਕ ਕੈਟੇਗਰੀ ਹੈ ਸਾਡੇ ਨਾਨ ਕਮਰਸ਼ੀਅਲ ਰੇਡੀਓ। ਠੀਕ ਹੈ। ਸਟੇਟ ਰੇਡੀਓ ਤੋਂ ਮੁਰਾਦ ਹੈ ਪਾਕਿਸਤਾਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਜਾਂ ਰੇਡੀਓ ਪਾਕਿਸਤਾਨ ਦੇ ਸਾਰੇ ਚੈਨਲ, ਭਾਵੇਂ ਮਿਊਜ਼ੀਕਲ ਨੇ, ਭਾਵੇਂ ਨਿਊਜ਼ ਐਂਡ ਕਰੰਟ ਅਫੇਅਰਸ ਨੇ, ਭਾਵੇਂ AM ਨੇ, ਸ਼ਾਰਟ ਵੇਵ ਨੇ, ਜਾਂ ਕੋਈ ਵੀ, ਇਹ ਸਟੇਟ ਰੇਡੀਓ ਜਾਂ ਫੈਡਰਲ ਰੇਡੀਓ ਸੀ ਕਹਾਂਗੇ ਜੀ। ਪੈਮਰਾ ਨੇ ਜਿਹੜੇ ਲਾਇਸੈਂਸ ਦਿੱਤੇ ਨੇ, ਉਹਨਾਂ 'ਚ ਸੂਬਿਆਂ ਨੇ, ਰੇਡੀਓ ਪਾਕਿਸਤਾਨ ਕਿਸੇ ਅਥਾਰਟੀ ਦੇ ਮਤਹਿਤ ਨਹੀਂ, ਉਹਦਾ ਜਦੋਂ ਜੀ ਕਰੇ ਜਿੱਥੇ ਮਰਜ਼ੀ ਰੇਡੀਓ ਚੈਨਲ ਖੋਲ ਲਵੇ, ਜਿੱਥੇ ਮਰਜ਼ੀ ਟਾਵਰ ਲਾ ਲਵੇ, ਜਿੱਥੇ ਮਰਜ਼ੀ ਜਿਹੜੀ ਮਰਜ਼ੀ ਫ੍ਰੀਕੁਐਂਸੀ ਤੇ ਆਪਣੀ ਟ੍ਰਾਂਸਮਿਸ਼ਨ ਦੇ ਦੇਵੇ। ਠੀਕ ਹੈ। ਇਸ ਤੋਂ ਉਰਾਂ ਭਾਵੇਂ ਕਿਸੇ ਸੂਬਾ ਸਰਕਾਰ ਨੇ ਜਾਂ ਉਹਦੇ ਕਿਸੇ ਮਹਿਕਮੇ ਨੇ ਰੇਡੀਓ ਚੈਨਲ ਔਨ 에ਅਰ ਕਰਨਾ ਹੈ, ਤੇ ਉਹਨੂੰ ਪਹਿਲਾਂ ਪੈਮਰਾ ਯਾਨੀ ਪਾਕਿਸਤਾਨ ਇਲੈਕਟ੍ਰੋਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਦੇ ਕੋਲੋਂ ਲਾਇਸੈਂਸ ਲੈਣਾ ਪੈਂਦਾ ਹੈ। ਔਰ ਉਹ ਲਾਇਸੈਂਸ ਅਗਰ ਰੇਡੀਓ ਦਾ ਹੈ ਤੇ ਸਿਰਫ FM ਚੈਨਲ ਦਾ ਹੋਏਗਾ। ਪਾਕਿਸਤਾਨ 'ਚ AM ਦਾ, ਸ਼ਾਰਟ ਵੇਵ ਦਾ, DAB ਦਾ, DRM ਦਾ, ਕਿਸੇ ਹੋਰ ਮੀਡੀਆ ਦਾ ਲਾਇਸੈਂਸ ਨਹੀਂ ਹੈ, ਸਿਰਫ FM ਦਾ ਲਾਇਸੈਂਸ ਹੈ। ਉਹਦੇ 'ਚ ਫਿਰ ਅੱਗੇ ਵੰਡ ਹੋ ਜਾਂਦੀ ਹੈ ਕਿ ਇਹ ਲਾਇਸੈਂਸ ਜਿਹੜਾ ਸੂਬਾ ਸਰਕਾਰਾਂ ਲੈਂਦੀਆਂ, ਉਹਨਾਂ ਦੇ ਵਿੱਚ ਫਿਰ ਉਹ ਆਪਣੇ ਢੰਗ ਨਾਲ ਚਲਾਉਂਦੀਆਂ। ਸੂਬਾ ਸਰਕਾਰਾਂ ਤੋਂ ਮੁਰਾਦ ਦਾ ਕਿ ਪਾਕਿਸਤਾਨ ਦੇ ਵਿੱਚ, ਪੰਜਾਬ ਦੇ ਵਿੱਚ, ਬਾਕੀ ਸੂਬਿਆਂ 'ਚ ਵੀ ਤੁਹਾਨੂੰ ਟ੍ਰੈਫਿਕ FM ਲੱਭਣਗੇ ਜੀ, ਯਾਨੀ ਰਾਸਤਾ FM ਹੈ ਲਾਹੌਰ ਦੇ ਵਿੱਚ, ਤੇ ਉਹ ਟ੍ਰੈਫਿਕ ਪੁਲਿਸ ਦਾ ਹੈ। ਫਿਰ ਇਸ ਤਰ੍ਹਾਂ ਹੀ ਯੂਨੀਵਰਸਿਟੀਆਂ ਦੇ ਕੈਂਪਸ ਰੇਡੀਓਸ ਲੱਭਣਗੇ, ਜਿੱਦਾਂ ਪੰਜਾਬ ਯੂਨੀਵਰਸਿਟੀ ਦਾ ਹੈ। ਇਸ ਤਰ੍ਹਾਂ ਕੁਝ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵੀ ਹੈ ਨੇ। ਇਹ ਨਾਨ ਕਮਰਸ਼ੀਅਲ ਨੇ, ਮਤਲਬ ਕਿ ਇਹ ਕਮਰਸ਼ੀਅਲ ਐਕਟੀਵਿਟੀਜ਼ ਨਹੀਂ ਕਰ ਸਕਦੇ। ਇੱਥੇ ਮੈਂ ਪਿਲਾਕ ਦਾ ਨਾਂ ਜ਼ਰੂਰ ਲਾਂਗਾ, ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ।
ਇਹਨਾਂ ਦਾ ਰੇਡੀਓ ਚੈਨਲ ਪਾਕਿਸਤਾਨ ਦਾ ਪਹਿਲਾ ਪੰਜਾਬੀ FM ਰੇਡੀਓ ਚੈਨਲ ਵੀ ਹੈ। ਠੀਕ ਹੈ। ਸੋ ਇਹ ਵੰਡੀ ਹੋਈ ਹੈ ਕਿ ਇੱਕ ਹੈ ਸਟੇਟ, ਇੱਕ ਹੈ ਕਮਰਸ਼ੀਅਲ, ਇੱਕ ਨਾਨ ਕਮਰਸ਼ੀਅਲ। ਇਹ ਤਿੰਨ ਹਿੱਸਿਆਂ ਦੇ ਵਿੱਚ ਰੇਡੀਓ ਇੰਡਸਟਰੀ ਹੈ ਜਿਹੜੀ ਉਹ ਪਾਕਿਸਤਾਨ 'ਚ ਵੰਡੀ ਹੋਈ ਹੈ। ਔਰ ਇਹਦਾ ਅੱਗੇ ਅਗਰ ਇਸ ਤਨ ਨੂੰ ਅਸੀਂ ਫਰੋਲਨੇ ਆ ਤੇ ਜ਼ਾਹਰ ਹੈ ਸਟੇਟ ਰੇਡੀਓ ਦਾ ਕੰਮ ਹੈ ਸਟੇਟ ਦੀ ਪਾਲਿਸੀ ਨੂੰ ਲੈ ਕੇ ਤੁਰਨਾ, ਹਰ ਮੰਦੇ ਚੰਗੇ ਕੰਮ 'ਚ ਲੋਕਾਂ ਦੀ ਜ਼ਿਹਨ ਸਾਜ਼ੀ ਕਰਨਾ, ਉਹਨਾਂ ਤੱਕ ਸਰਕਾਰ ਦੀ ਗੱਲ ਪੜਾਉਣਾ। ਰਹਿ ਗਏ ਪ੍ਰਾਈਵੇਟ ਚੈਨਲ ਕਿ ਉਹ ਆਜ਼ਾਦ ਗੱਲ ਕਰਨ, ਉਹ ਕਿਉਂ ਕਿਸੇ ਦੇ ਤਰਫਦਾਰੀ ਕਰਨ, ਉਹਨਾਂ ਦੀ ਕੀ ਮਜਬੂਰੀ ਹੈ, ਉਹਨਾਂ ਦੇ ਉੱਤੇ ਸਰਕਾਰ ਨੇ ਪਾਬੰਦੀ ਲਾਤੀ, ਉਹ ਖਬਰਾਂ ਕਰ ਹੀ ਨਹੀਂ ਸਕਦੇ, ਉਹ ਤਬਸਰੇ ਕਰ ਹੀ ਨਹੀਂ ਸਕਦੇ, ਆਪਣੇ ਪ੍ਰੋਗਰਾਮਾਂ 'ਚ ਕਿਤੇ ਕੋਈ ਗੱਲ ਕਰਨ ਤੇ ਉਹ ਵੱਖਰੀ ਗੱਲ ਹੈ। ਕੈਂਪਸ ਰੇਡੀਓਜ਼ ਨੇ ਤੇ ਉਹਨਾਂ ਦੇ ਉੱਤੇ ਪਾਬੰਦੀ ਹੈ ਕਿ ਉਹ ਕੈਂਪਸ ਤੋਂ ਬਾਹਰ ਨਹੀਂ ਜਾ ਸਕਦੇ, ਉਹ ਕੋਈ ਪੋਲੀਟੀਕਲ ਖਬਰ ਨਹੀਂ ਦੇ ਸਕਦੇ। ਉਹਨਾਂ ਦਾ ਕੰਮ ਹੈ ਕਿ ਯੂਨੀਵਰਸਿਟੀ 'ਚ ਕੀ ਹੋਇਆ, ਦਾਖਲੇ ਕਦੋਂ ਖੁੱਲੇ, ਫੀਸਾਂ ਕਦੋਂ ਦੇਣੀਆਂ, ਆਖਰੀ ਤਰੀਕ ਕੀ ਹੈ, ਫੀਸਾਂ 'ਚ ਕਿੰਨਾ ਘਾਟਾ ਹੈ, ਕਿੰਨਾ ਵਾਧਾ ਹੈ, ਕਿਹੜੀਆਂ ਬ੍ਰਾਂਚਾਂ 'ਚ ਦਿੱਤੀਆਂ ਜਾ ਸਕਦੀਆਂ, ਕਿੰਨੇ ਲੋਕਾਂ ਨੇ PhD ਕਰ ਲਈ, ਕਿਹੜੀ ਨਵੀਂ ਖੋਜ ਹੋਈ ਹੈ, ਕਿਹੜੇ ਜਰਨਲ ਦਾ ਕਿਹੜਾ ਐਡੀਸ਼ਨ ਆਇਆ ਹੈ, ਕਿਹੜੇ ਜਰਨਲ ਵਾਸਤੇ ਲਿਖਤਾਂ ਤਲਬ ਕੀਤੀਆਂ ਗਈਆਂ। ਮਤਲਬ ਕਿ ਕੈਂਪਸ ਐਕਟੀਵਿਟੀਜ਼ ਜਿੰਨੀਆਂ ਨੇ ਉਹ ਉਹਨਾਂ ਨੇ ਕਵਰ ਕਰਨੀਆਂ, ਆਪਣੀਆਂ ਵੀ ਔਰ ਦੂਸਰੀਆਂ ਵੀ। ਉਹ ਐਜੂਕੇਸ਼ਨ ਦੇ ਉਹਦੇ ਤੋਂ ਪੱਟੀ ਤੋਂ ਹਟ ਨਹੀਂ ਸਕਦੇ। ਤੇ ਇਹਦੇ 'ਚ ਜੇ ਤੁਸੀਂ ਮੁਕਾਬਲੇ ਦੀ ਗੱਲ ਕਰੋ ਤੇ ਮੁਕਾਬਲਾ ਤਾਂ ਫਿਰ ਕੋਈ ਨਾ ਹੋਇਆ, ਕਿਉਂਕਿ ਇੱਕ ਨੂੰ ਅਸੀਂ ਕੋਈ ਹੋਰ ਕਿਸਮ ਦੀ ਬੋਰੀ ਹੈ ਜਿਹੜੀ ਉਹ ਦੌੜ ਜੀ ਦਿੱਤੀ ਹੈ, ਇੱਕ ਦੀਆਂ ਲੱਤਾਂ ਬੰਨ੍ਹ ਦਿੱਤੀਆਂ ਨੇ, ਇੱਕ ਨੂੰ ਬਿਲਕੁਲ ਆਜ਼ਾਦ ਰੱਖਿਆ ਤੁਸੀਂ। ਤੇ ਉਹ ਪਾਲਿਸੀ ਦੇ ਵਿੱਚ ਮੁਕਾਬਲੇਬਾਜ਼ੀ ਦੇ ਵਾਸਤੇ ਪ੍ਰੋਗਰਾਮਿੰਗ ਔਰ ਟਰਾਂਸਮਿਸ਼ਨ ਦੇ ਕੁਝ ਅਸੂਲ ਜ਼ਾਬਤੇ ਨੇ ਜਿਹੜੇ ਉਹ ਨਹੀਂ ਪ੍ਰੋਪਰ ਉਦਾਂ ਕਿ ਜਿਹਦੇ 'ਚ ਸਾਰੇ ਅੱਗੇ ਆ ਕੇ ਕਰਨ। ਫਿਰ ਇੱਕ ਮੈਂ ਤੁਹਾਡੀ ਗੱਲ 'ਚ ਵਾਅਦਾ ਕਰਾਂਗਾ, ਹੋਰ ਵੀ ਰੇਡੀਓ ਇੰਡਸਟਰੀ ਦੇ ਵਿੱਚ ਲਾਈਨ ਹੈ ਜਿਨ੍ਹਾਂ ਨੂੰ ਕਹਿ ਲਵੋ ਕਿ ਨਾ ਉਹ ਪੈਮਰਾ ਦੇ ਮਤਹਿਤ ਨੇ, ਨਾ ਉਹ ਕਿਸੇ ਹੋਰ ਅਥਾਰਟੀ ਦੇ ਮਤਹਿਤ ਨੇ। ਇੱਕ ਜੁਆਇੰਟ ਐਡਵੈਂਚਰ ਹੈ ਰੇਡੀਓ ਪਾਕਿਸਤਾਨ ਦੇ ਨਾਲ। ਪਾਕਿਸਤਾਨ ਦੇ ਉਹ ਪਹਾੜੀ ਇਲਾਕੇ ਜਿਹੜਾ ਕੈਰੀ ਲੋਕਰ ਬਿੱਲ ਸੀਗਾ ਅਮਰੀਕਾ ਵੱਲੋਂ ਫੰਡ ਲੱਭਦਾ ਪਾਕਿਸਤਾਨ ਨੂੰ, ਉਹਦੇ 'ਚ ਇੱਕ ਸ਼ਿਕ ਸੀਗੀ ਕਿ ਪਾਕਿਸਤਾਨ 'ਚ ਇਸ ਫੰਡ ਨੂੰ ਵਰਤਦੇ ਹੋਇਆ ਇਸ ਚੀਜ਼ ਦਾ ਖਿਆਲ ਰੱਖਿਆ ਜਾਏਗਾ ਕਿ ਇਹਦਾ ਪਤਾ ਨਹੀਂ 5% ਜਾਂ 25% ਜਿੰਨਾ ਵੀ ਹੈ ਉਹ ਪਾਕਿਸਤਾਨ 'ਚ FM ਰੇਡੀਓ ਇੰਡਸਟਰੀ ਨੂੰ ਵਾਧਾ ਦੇਣ, ਉਹਨੂੰ ਵਧਾਉਣ ਵਾਸਤੇ ਖਰਚ ਕੀਤਾ ਜਾਏਗਾ। ਤੇ ਉਹ ਫਿਰ ਫੌਜ ਦੇ ਪਰਛਾਵੇਂ ਹੇਠ ਉਹ ਰੇਡੀਓ ਨੈਟਵਰਕ ਹੈ ਜਿਹੜਾ ਉਹ ਚੱਲਦਾ ਆ ਤੇ ਉਹਨੂੰ ਚਲਾਇਆ ਜਾ ਰਿਹਾ। ਤੇ ਇਹ ਕੁਝ ਵੰਡਾਂ ਨੇ ਰੇਡੀਓ ਇੰਡਸਟਰੀ ਦੀਆਂ। ਜਿਵੇਂ ਤੁਸੀਂ ਤਬਸਰੇ ਦਾ ਜ਼ਿਕਰ ਕੀਤਾ ਹੈ ਮਲੀ ਸਾਹਿਬ, ਜਿਵੇਂ ਜੇ ਇੱਕ ਖਬਰਾਂ ਦੇ ਵਿੱਚੋਂ ਜੇ ਤਬਸਰਾ ਕੱਢ ਦਈਏ ਤਾਂ ਬਾਕੀ ਕੀ ਬਚਦਾ? ਕੁਛ ਵੀ ਨਹੀਂ। ਉਹਦੇ 'ਚ ਇੱਕ ਐਂਕਰ ਬਚਦਾ, ਇੱਕ ਇਨਫੋਰਮੇਸ਼ਨ ਬਚਦੀ ਹੈ। ਪਰ ਪੱਤਰਕਾਰੀ ਤਬਸਰੇ 'ਚ ਤਾਂ ਖੋਜ ਹੁੰਦੀ ਹੈ ਨਾ, ਤਬਸਰੇ 'ਚ ਤੁਸੀਂ ਖੋਜ ਕਰਦੇ ਹੋ, ਸਰਕਾਰ ਦਾ ਕ੍ਰਿਟਿਸਿਜ਼ਮ ਕਰਦੇ ਹੋ, ਸਰਕਾਰ ਦਾ ਰੁਖ ਵਿਖਾਉਣਾ। ਬਿਲਕੁਲ। ਤੇ ਜੇ ਤਬਸਰਾ ਹੀ ਆਪਾਂ ਉਹਦੇ 'ਚੋਂ ਚੱਕਤਾ ਤੇ ਉਹ ਜਸਟ ਇੱਕ ਖਬਰ ਰਹਿ ਜਾਂਦੀ ਹੈ, ਇੱਕ ਇੰਟਰੋਡਕਸ਼ਨ ਰਹਿ ਜਾਂਦੀ ਹੈ ਕਿ ਭਈ ਆਹ ਫਲਾਣੇ ਥਾਂ ਹੋਇਆ, ਆਹ ਹੋਇਆ, ਪਰ ਉਹਦੇ ਪਿੱਛੇ ਕਿਉਂ, ਕਿਵੇਂ, ਕਿੱਥੇ, ਕਿਉਂ, ਉਹ ਸਾਰੀਆਂ ਚੀਜ਼ਾਂ ਗਾਇਬ ਹੋ ਜਾਂਦੀਆਂ ਨੇ। ਜੇ ਇੱਥੇ ਆਪਾਂ ਇਹ ਗੱਲ ਮੈਂ ਤੁਹਾਨੂੰ ਪੁੱਛਾਂ ਕਿ ਇਹ ਜਿਹੜੇ ਕੈਂਪਸ ਰੇਡੀਓ ਚਲੋ ਤਾਂ ਮਹਿਦੂਦ ਹੋ ਗਏ ਇੱਕ ਚਾਰ ਦੀਵਾਰੀ ਤੱਕ, ਉੱਥੋਂ ਦੀ ਜਾਣਕਾਰੀ ਤੱਕ, ਜਿਹੜੇ ਹੋਰ AM ਦਾ ਤੁਸੀਂ ਜ਼ਿਕਰ ਕੀਤਾ ਹੈ, ਮਾਫ ਕਰਨਾ FM ਦਾ, ਉੱਥੇ ਕਿਹੜੇ ਐਸੇ ਅਦਾਰੇ ਨੇ ਜਿਹੜੇ ਲੋਕਾਂ ਤੱਕ ਅਸਲੀ ਜਾਣਕਾਰੀ ਜਾਂ ਸਰਕਾਰ ਦੀਆਂ ਗੱਲਾਂ ਜਾਂ ਉਹਨਾਂ ਦੇ ਕੋਈ ਐਸੇ ਲੋਕ ਉੱਥੇ ਕੰਮ ਕਰਦੇ ਹੋਣਗੇ ਜਿਹੜੇ ਇਹਨਾਂ ਗੱਲਾਂ ਨੂੰ ਚੁੱਕਣ ਦਾ ਹਾਲੇ ਵੀ ਮਾਦਾ ਰੱਖਦੇ ਨੇ, ਕਿਉਂਕਿ ਸਰਕਾਰੀ ਧਿਰਾਂ ਨੇ ਤਾਂ ਸਰਕਾਰ ਦਾ ਪੱਖ ਪੂਰਨਾ ਨਾ। ਜੀ ਠੀਕ ਹੈ ਜੀ। ਪ੍ਰਵੀਨ ਸ਼ਰਮਾ ਜੀ, ਸਾਡੇ ਕੋਲ ਮੇਰੇ ਕੋਲ ਰੇਡੀਓ ਇੰਡਸਟਰੀ ਦੇ ਉੱਤੇ ਐਸਾ ਕੋਈ ਬੰਦਾ ਨਹੀਂ ਜਿਹੜੀ ਮੈਂ ਮਿਸਾਲ ਦੇ ਸਕਾਂ ਕਿ ਇਹ ਸਾਡੇ ਦਾ ਉੱਥੋਂ ਦਾ ਫਲਾਂ ਰੇਡੀਓ ਦਾ ਇਹ ਸਾਡੀ ਰੇਡੀਓ ਇੰਡਸਟਰੀ ਦਾ ਪ੍ਰਵੀਨ ਸ਼ਰਮਾ ਕਿ ਜਿਹੜਾ ਗੱਲ ਦੀ ਖਲ ਲਾ ਕੇ ਰੱਖ ਦਿੰਦਾ ਹੈ, ਜਿਹੜਾ ਐ ਸਾਰੀਆਂ ਧਿਰਾਂ ਦੇ ਮੁੱਖ ਦੇ ਉੱਤੋਂ ਕਪੜਾ ਲਾ ਕੇ ਤੇ ਇੰਜ ਦੱਸਦਾ ਹੈ ਕਿ ਜੀ ਇਹ ਵੇਖੋ ਇਹ ਹੈ, ਇੱਥੇ ਵਾਧਾ ਘਾਟਾ ਹੈ। ਕੁਛ ਨਹੀਂ, ਕਿਉਂਕਿ ਪ੍ਰਾਈਵੇਟ ਰੇਡੀਓ ਚੈਨਲਾਂ ਨੂੰ ਖਬਰਾਂ ਕਰਨ ਦੀ ਇਜਾਜ਼ਤ ਨਹੀਂ। ਹਾਂ, ਉਹਨਾਂ ਨੂੰ ਇਹ ਹੈ ਕਿ ਉਹ 10% ਫਾਰਨ ਕੰਟੈਂਟ ਚਲਾ ਸਕਦੇ ਨੇ। ਉਹ ਚੈਨਲਾਂ ਨੇ ਇਹਦੇ ਪਰਦੇ ਦੇ ਵਿੱਚ ਇਹ ਕੀਤਾ ਕਿ BBC ਦੇ ਨਾਲ ਇੱਕ ਸਮਝੌਤਾ ਕਰ ਲਿਆ। BBC ਦੀਆਂ ਉਰਦੂ ਖਬਰਾਂ ਨੇ ਜਿਹੜੀਆਂ ਉਹ 5-5 ਮਿੰਟ ਦੇ ਬੁਲਟਨ ਨੇ ਜਿਹੜੇ ਉਹ ਚਲਾਤੇ। ਕੁਝ ਚੈਨਲ ਨੇ ਜਿਹੜੇ ਉਹਨਾਂ ਡੋਚੇ ਵੇਲੇ ਜਰਮਨੀ, ਵਾਇਸ ਆਫ ਜਰਮਨੀ ਦੇ ਨਾਲ ਕਰ ਲਿਆ, ਉਹਨਾਂ ਦੀਆਂ ਖਬਰਾਂ ਚਲਾ ਦਿੰਦੇ ਨੇ। ਕੁਝ ਰੇਡੀਓ ਚੈਨਲ ਨੇ ਜਿਹੜੇ ਉਹਨਾਂ ਤੇ ਵਾਇਸ ਆਫ ਅਮਰੀਕਾ ਦੇ ਉਰਦੂ ਬੁਲਟਨ ਨੇ ਜਿਹੜੇ ਉਹ ਚੱਲਦੇ ਨੇ। ਔਰ ਇਹ ਸਭ ਕੁਝ ਚੱਲ ਕੇ ਉਹਨਾਂ ਚੈਨਲਾਂ ਨੂੰ, ਉਹਨਾਂ FM ਰੇਡੀਓਜ਼ ਨੂੰ ਅਰਨਿੰਗ ਹੁੰਦੀ ਹੈ। ਠੀਕ ਹੈ, ਯਾਨੀ ਉਹਨਾਂ ਨੇ ਆਪਣਾ 에ਅਰ ਟਾਈਮ ਵੇਚ ਦਿੱਤਾ ਜੀ। ਉਸ 에ਅਰ ਟਾਈਮ ਦੇ ਵਿੱਚ ਇਹ ਅੱਡੋ ਅੱਡ ਰਿਆਸਤਾਂ, ਮੁਲਕ ਨੇ ਜਿਹੜੇ ਉਹਨਾਂ ਦੇ ਨਸ਼ਰੀਆਤੀ ਜਿਹੜੇ ਰੇਡੀਓਜ਼ ਨੇ ਉਹਨਾਂ ਦਾ ਕੰਟੈਂਟ ਹੈ ਜਿਹੜਾ ਉਹ ਬ੍ਰੌਡਕਾਸਟ ਹੁੰਦਾ ਹੈ। ਉਹਨੂੰ ਪ੍ਰੋਪਰ ਉਹ ਐਡਵਰਟਾਈਜ਼ ਵੀ ਕਰਦੇ ਨੇ ਆਪਣੇ ਸੋਰਸਿਸ ਨੂੰ ਕਿ ਇਹ ਖਬਰਾਂ ਤੁਸੀਂ ਫਲਾਂ ਰੇਡੀਓ ਤੋਂ ਸੁਣ ਰਹੇ ਜੇ, ਸਾਡੀ ਵੈਬਸਾਈਟ ਤੇ ਵੀ ਆਓ, ਸਾਡੇ ਟਵਿੱਟਰ ਹੈਂਡਲ ਤੇ ਵੀ ਆਓ, ਇਹ ਕਰੋ, ਉਹ ਕਰੋ, ਉਹ ਸਭ ਉਹ ਕਰਦੇ ਨੇ। ਔਰ ਉਹਦਾ ਉਹ 5 ਦਾ 10 ਮਿੰਟਾਂ ਦਾ ਕੁਛ ਉਹਨਾਂ ਨੂੰ ਪੇ ਕਰ ਦਿੰਦੇ ਨੇ। ਉਹਦੇ 'ਚ ਵੀ ਜੇ ਐਡਵਰਟਾਈਜ਼ਿੰਗ ਏਜੰਸੀਆਂ ਇਨਵੋਲਵ ਹੋ ਗਈਆਂ। ਅੱਛਾ, ਇਹ ਵੀ ਹੁਣ ਇੱਕ ਬਹੁਤ ਵੱਡਾ ਕੱਟਾ ਹੈ ਜਿਹੜਾ ਖੁੱਲ ਜਾਂਦਾ। ਜਿਹੜਾ ਪਾਕਿਸਤਾਨੀ ਕਾਨੂੰਨ ਹੈ PID ਦਾ, ਮਹਿਕਮਾ ਪ੍ਰੈਸ ਇਨਫੋਰਮੇਸ਼ਨ ਡਿਪਾਰਟਮੈਂਟ, ਜਾਂ DGPR
ਇਹਨਾਂ ਦੇ ਮਿੱਥੇ ਹੋਏ ਨੇ ਕਿ ਐਡਵਰਟਾਈਜ਼ਿੰਗ ਏਜੰਸੀ ਹੂੰ ਹੂੰ ਕਿਸੇ ਟੀਵੀ, ਕਿਸੇ ਰੇਡੀਓ, ਕਿਸੇ ਅਖਬਾਰ ਨੂੰ ਜਿਹੜਾ ਇਸ਼ਤਿਹਾਰ ਦਿੰਦੀ ਹੈ ਹੂੰ ਤੇ ਉਹਦਾ 10% ਦੀ ਕਮਿਸ਼ਨ ਹੱਕ ਹੈ। ਠੀਕ ਹੈ ਯਾਨੀ 100 ਰੁਪਏ ਦੇ ਵਿੱਚੋਂ 10 ਰੁਪਏ ਉਹਦੇ ਰਾਈਟ ਨੇ। ਜੀ ਪਰ ਪਾਕਿਸਤਾਨ ਦੇ ਵਿੱਚ ਇੰਨੀ ਗੱਲ ਸਿਰਫ ਕਿਤਾਬਾਂ ਤੱਕ, ਅਸੂਲਾਂ ਤੱਕ, ਕਾਨੂੰਨ ਤੱਕ ਲਿਖੀ ਹੋਈ ਹੈ। ਠੀਕ ਹੈ ਐਡਵਰਟਾਈਜ਼ਿੰਗ ਏਜੰਸੀਆਂ ਨੂੰ ਜਿਹੜੀ ਇਹ ਇਜਾਜ਼ਤ ਹੈ ਕਿ ਉਹ ਕਿਸੇ ਰੇਡੀਓ ਨੂੰ, ਕਿਸੇ ਟੀਵੀ ਨੂੰ, ਕਿਸੇ ਅਖਬਾਰ ਨੂੰ ਇਸ਼ਤਿਹਾਰ ਦੇ ਦਿੰਦੇ ਨੇ, ਉਹਨਾਂ ਦੀ ਪਾਬੰਦੀ ਨਹੀਂ ਗੀ। ਹਾਂ, ਕਈ ਵਾਰ ਸਰਕਾਰ ਵੱਲੋਂ ਇੰਸਟਰਕਸ਼ਨ ਹੁੰਦੀ ਹੈ ਕਿ ਫਲਾਂ ਅਖਬਾਰ ਨੂੰ ਜ਼ਰੂਰ ਇਸ਼ਤਿਹਾਰ ਦਿੱਤਾ ਜਾਏ। ਹੁਣ ਸਰਕਾਰੀ ਹਦਾਇਤ ਜਿਹੜੀ ਹੁੰਦੀ, ਸਰਕਾਰੀ ਹੁਕਮ ਜਿਹੜਾ ਹੁੰਦਾ, ਉਹਦੀ ਪਿੱਛੇ ਵਜ੍ਹਾ ਵੀ ਹੁੰਦੀ ਹੈ ਕਿ ਇਸ ਅਖਬਾਰ ਨੂੰ ਅਕੋਮੋਡੇਟ ਕਰਨਾ ਮਕਸਦ ਹੈ ਜਾਂ ਕੀ ਹੈ। ਇਸੇ ਤਰ੍ਹਾਂ ਰੇਡੀਓ ਨੂੰ ਫਲਾਂ ਨੂੰ ਦਵੋ ਤੇ ਉਹਦੇ ਪਿੱਛੇ ਵੀ ਕੋਈ ਕਹਾਣੀ ਹੋਏਗੀ, ਟੀਵੀ ਪਿੱਛੇ ਵੀ ਕੋਈ ਕਹਾਣੀ ਹੋਏਗੀ। ਜਦੋਂ ਆਜ਼ਾਦੀ ਲੱਭ ਜਾਂਦੀ ਹੈ ਐਡਵਰਟਾਈਜ਼ਿੰਗ ਏਜੰਸੀ ਨੂੰ ਤੇ ਫਿਰ ਮਾਮਲੇ 10% ਤੇ ਨਹੀਂ ਰਹਿੰਦੇ। ਫਿਰ ਉਹ ਐਡਵਰਟਾਈਜ਼ਿੰਗ ਏਜੰਸੀਆਂ ਐਸੀਆਂ ਵੀ ਨੇ ਜਿਹੜੀਆਂ 60-40 ਕਰਦੀਆਂ ਨੇ, ਮਤਲਬ ਕਿ 60% ਰੇਡੀਓ ਦਾ, ਟੀਵੀ ਦਾ, ਅਖਬਾਰ ਦਾ ਤੇ 40% ਉਹ ਰੱਖਦੀਆਂ। ਇਹੋ ਜਿਹੇ ਵੀ ਮਾਮਲਾਤ ਹੈ ਨੇ ਕਿ ਜਿੱਥੇ 40-60 ਹੈ, ਯਾਨੀ ਸਰਕਾਰੀ ਰੇਟ ਮਿੱਥਿਆ ਗਿਆ ਹੈ ਕਿ ਸਰਕਾਰੀ ਇਸ਼ਤਿਹਾਰ ਦਾ 100 ਰੁਪਇਆ ਰੇਟ ਆ ਤੇ ਉਹਦੇ ਵਿੱਚੋਂ 60 ਰੁਪਏ ਉਹ ਐਡਵਰਟਾਈਜ਼ਿੰਗ ਏਜੰਸੀ ਰੱਖਣ ਲਈ ਹੈ, 40 ਹੈ ਜਿਹੜੀ ਉਹ ਅੱਗੇ ਮੀਡੀਆ ਨੂੰ, ਟੀਵੀ ਨੂੰ, ਰੇਡੀਓ ਨੂੰ ਜਾਂ ਅਖਬਾਰ ਨੂੰ ਦੇਣ ਲਈ ਹੈ। ਮਜਬੂਰੀ ਦੇ ਇਹ ਹਾਲਾਤ ਨੇ ਕਿ ਰੇਡੀਓ, ਟੀਵੀ, ਅਖਬਾਰ ਉਹਨੂੰ ਕਬੂਲ ਕਰਨ ਦੇ। ਜੀ ਜੀ ਅੱਛਾ, ਇੱਕ ਚੀਜ਼ ਦਾ ਹੋਰ ਦਾ ਜਵਾਬ ਦੇ ਦਿਓ। ਬੋਲਣ ਦੀ ਕਲਾ ਇੱਕ ਅਲੱਗ ਤਰ੍ਹਾਂ ਦਾ ਹੁਨਰ ਹੈ, ਕਲਾ ਹੈ। ਬਿਲਕੁਲ। ਡਾਕਟਰ ਬਣਨਾ, ਤੁਹਾਨੂੰ ਡਾਕਟਰੀ ਦੀ ਡਿਗਰੀ ਕਰਨੀ ਪਊਗੀ, ਐਵੇਂ ਤੁਹਾਨੂੰ ਕੋਈ ਨਹੀਂ ਹਸਪਤਾਲ ਜੌਬ ਦਿੰਦਾ ਕਿ ਬਾਈ ਤੂੰ ਚੱਕ ਕੇ ਕਿਸੇ ਮਰੀਜ਼ ਦਾ ਸੀਨਾ ਪਾੜ ਦੇ। ਏਦਾਂ ਹੀ ਇੰਜੀਨੀਅਰ ਬਣਨਾ, ਇੰਜੀਨੀਅਰਿੰਗ ਦੀ ਪੜ੍ਹਾਈ ਕਰਨੀ ਪਊਗੀ। ਬਿਲਕੁਲ ਏਦਾਂ ਹੀ। ਮਾਸਟਰ ਆਫ ਕਿਸੇ ਵੀ ਚੀਜ਼ ਦਾ, ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਬਣਨਾ ਤੇ ਉਹ ਤੁਹਾਨੂੰ ਪੜ੍ਹਾਈ ਕਰਨੀ ਪਊਗੀ, MBA ਕਰਨਾ ਪਊਗਾ, BBA ਕਰਨੀ ਪਊਗੀ। ਇਸ ਤਰ੍ਹਾਂ ਹੀ ਕੀ ਰੇਡੀਓ ਪਾਕਿਸਤਾਨ ਦੇ ਵਿੱਚ ਹਾਲੇ ਵੀ ਉਹਨਾਂ ਰੁਜ਼ਗਾਰ ਦੇ ਰਿਹਾ, ਜਾਂ ਜਿਵੇਂ ਆਪਾਂ ਅਕਸਰ ਇਹ ਗੱਲ ਦੇਖਦੇ ਹਾਂ ਕਿ ਬਹੁਤ ਹੀ ਵਾਰ ਸਾਡੀ ਪੱਤਰਕਾਰੀ ਦੀ ਦੁਨੀਆ ਦੇ ਵਿੱਚ ਜਾਂ ਰੇਡੀਓ ਦੀ ਦੁਨੀਆ ਦੇ ਵਿੱਚ ਕੁਝ ਐਸੇ ਲੋਕ ਆ ਜਾਂਦੇ ਜਿਹੜਾ ਇਸ ਚੀਜ਼ਾਂ ਦੇ ਨਾਲ ਪ੍ਰੋਫੈਸ਼ਨਲੀ ਨਹੀਂ ਜੁੜੇ ਹੁੰਦੇ, ਮਤਲਬ ਉਹਨਾਂ ਦੇ ਪੜ੍ਹਾਈ ਦੇ ਨਾਲ, ਉਹਨਾਂ ਚੀਜ਼ਾਂ ਦੀ ਇੰਟਰੋਡਕਸ਼ਨ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ। ਕਿ ਇਸ ਤਰ੍ਹਾਂ ਦੇ ਮੌਕੇ ਵੀ ਮਿਲ ਰਹੇ ਨੇ, ਜਾਂ ਜੇ ਰੇਡੀਓ ਰੁਜ਼ਗਾਰ ਦੇ ਰਿਹਾ ਤੇ ਕਿੰਨਾ ਕੁ ਪੈਦਾ ਕਰ ਰਿਹਾ ਰੁਜ਼ਗਾਰ ਪਾਕਿਸਤਾਨ ਦੇ ਵਿੱਚ? ਮਾਫੀ ਚਾਹਾਂਗਾ ਕਿ ਪਾਕਿਸਤਾਨ 'ਚ ਰੇਡੀਓ ਇੰਡਸਟਰੀ, ਦੇਖੋ ਗੱਲਬਾਤ ਕਰਨ ਵਾਲਾ ਰੇਡੀਓ ਤੇ ਰੇਡੀਓ ਦਾ ਮੁੱਖ ਮਹਾਂਦਰਾ ਹੁੰਦਾ ਹੈ। ਜੀ ਜੀ ਜੀ, ਇਹਨੇ ਬੋਲਣਾ ਹੈ ਤੇ ਸਭ ਕੁਝ ਦੱਸਣਾ ਹੈ ਨਾ। ਰੇਡੀਓ ਦੀ ਤਰੱਕੀ ਹੈ ਜਿਹੜੀ ਇਹਦੀ ਗੱਲਬਾਤ ਦੇ ਨਾਲ। ਰੇਡੀਓ ਦੇ ਵਿੱਚ ਕੋਈ ਇਤਰਾਜ਼ ਅਗਰ ਉੱਠਦੇ ਨੇ ਤੇ ਉਹ ਇਹਦੀ ਗੱਲਬਾਤ ਦੇ ਨਾਲ ਉੱਠਦੇ ਨੇ, ਕਈ ਵਾਰ ਸ਼ਿੰਗਾਰਿਆ ਜਾਂਦਾ ਹੈ ਕੰਮ। ਜੀ ਜੀ। ਆਵਾਜ਼ ਬੋਲਣ ਵਾਲੇ ਨੇ ਜਿਹੜੇ, ਉਹਨਾਂ ਦਾ ਮੁਆਵਜ਼ਾ ਪਾਕਿਸਤਾਨ 'ਚ ਬਿਲਕੁਲ ਪੀਨਟ ਟਾਈਪ ਆ। ਅੱਛਾ, ਰੇਡੀਓ ਚੈਨਲ, ਅੱਛਾ ਉਹ ਵੀ ਨਹੀਂ ਲੱਭਦਾ। 6-6 ਮਹੀਨਿਆਂ ਤੱਕ ਐਸੇ ਰੇਡੀਓ ਚੈਨਲ ਨੇ ਕਿ ਜਿਹੜੇ ਪੈਸੇ ਹੀ ਨਹੀਂ ਦਿੰਦੇ। ਉਹ ਜਿੱਦਾਂ ਅਸੀਂ ਕਹਿੰਦੇ ਹਾਂ ਕਿ ਇਹ ਜੀ ਮਜ਼ਫਾਤੀ ਸਹਾਫਤ ਜਾਂ ਵੱਡੇ ਸ਼ਹਿਰ ਦੁਆਲੇ ਦੀ ਸਹਾਫਤ ਹੈ। ਬੜੀਆਂ ਸ਼ਰਮਨਾਕ ਗੱਲਾਂ ਨੇ ਰੇਡੀਓ ਚੈਨਲ ਵੱਲੋਂ ਕਿ ਉਹ ਬੋਲਣ ਵਾਲਿਆਂ ਨੂੰ ਪੈਸੇ ਦੇਣ ਵੱਲੋਂ, ਆਪਣੇ ਵਰਕਰਸ ਨੂੰ ਪੈਸੇ ਦੇਣ ਵੱਲੋਂ, ਸਿਰਫ ਰੇਡੀਓ ਹੀ ਨਹੀਂ, ਟੀਵੀ ਔਰ ਅਖਬਾਰਾਂ ਦੇ ਹਾਲਾਤ ਵੀ ਕਿਸੇ ਤੋਂ ਲੁਕੇ ਨਹੀਂ ਗਏ ਹੈ। ਸੋ ਉਹ ਜਿਹੜਾ ਤੁਸੀਂ ਆਖਿਆ ਨਾ ਕਿ ਬੋਲਣ ਵਾਲੇ ਮਾਮਲੇ ਦੇ ਵਿੱਚ ਰੋਜ਼ਗਾਰ ਵੱਲੋਂ, ਜਦੋਂ ਸਟੇਟ ਰੇਡੀਓ ਨੇ ਕੋਈ ਭਰਤੀ ਕਰਨੀ ਹੈ ਉਹ ਅਖਬਾਰ 'ਚ ਐਡਵਰਟਾਈਜ਼ ਕਰਦਾ ਹੈ। ਠੀਕ ਹੈ। ਉਹ ਐਡਵਰਟਾਈਜ਼ਮੈਂਟ ਦੇ ਵਿੱਚ ਪੂਰਾ ਕ੍ਰਾਈਟੇਰੀਆ ਕਿ ਤਾਲੀਮ ਇੰਨੀ ਹੋਣੀ ਚਾਹੀਦੀ ਹੈ, ਤਜਰਬਾ ਇੰਨਾ ਹੋਣਾ ਚਾਹੀਦਾ ਆ। ਉਸ ਤਜਰਬੇ ਦੇ ਮੁਤਾਬਕ ਲੋਕ ਅੱਗੇ ਆਉਣਗੇ। ਫਿਰ ਸਰਕਾਰੀ ਭਰਤੀ 'ਚ ਸਾਡੇ ਰਿਸ਼ਵਤ ਵੀ ਚੱਲਦੀ ਹੈ, ਸਾਡੀ ਸਿਫਾਰਿਸ਼ ਵੀ ਚੱਲਦੀ, ਉਹਦੇ ਤੋਂ ਅਸੀਂ ਨਾ ਨਹੀਂ ਕਰ ਸਕਦੇ, ਅਸੀਂ ਕਹਾਂਗੇ ਵੀ ਤੇ ਬਾਕੀ ਜੱਗ ਹੱਸੇਗਾ ਕਿ ਯਾਰ ਕਿਹੋ ਜਿਹੀਆਂ ਕਮਲਿਆਂ ਵਾਲੀਆਂ ਗੱਲਾਂ ਕਰਨ ਦੇ, ਸਾਨੂੰ ਭਲਾ ਇਹਨਾਂ ਗੱਲਾਂ ਦਾ ਪਤਾ ਨਹੀਂ ਗਾ। ਸੋ ਇਹ ਹਕੀਕਤਾਂ ਨੇ ਜਿਹੜੀਆਂ ਇਹ ਵੀ ਹੈ ਨੇ। ਉਸ ਤੋਂ ਅੱਗੇ ਆ ਜਾਓ ਕਿ ਰੇਡੀਓ ਕਿੰਨਾ ਰੋਜ਼ਗਾਰ ਬਣਾਉਂਦੇ ਆ ਪਾਕਿਸਤਾਨ ਦੇ ਵਿੱਚ। ਸ਼ਰਮਾ ਜੀ, ਇਸ ਵੇਲੇ ਜਿਹੜੇ ਟੀਵੀ ਚੈਨਲਾਂ ਦੀ ਗਿਣਤੀ ਹੈ, ਨਿਊਜ਼ ਮੀਡੀਆ ਦੀ ਔਰ ਐਂਟਰਟੇਨਮੈਂਟ ਚੈਨਲ ਲਾ ਕੇ, ਉਹ ਕੋਈ 110 ਟੀਵੀ ਚੈਨਲ ਨੇ। ਠੀਕ ਹੈ। ਬਟ ਕੈਨ ਯੂ ਇਮੇਜਿਨ ਕਿ ਜੇ ਸਰਕਾਰੀ ਔਰ ਪ੍ਰਾਈਵੇਟ ਰੇਡੀਓ ਚੈਨਲਾਂ ਦੀ ਗਿਣਤੀ ਔਰ ਸਿਰਫ FM ਚੈਨਲਾਂ ਦੀ ਗਿਣਤੀ ਕਰੀਏ ਤੇ ਪਾਕਿਸਤਾਨ 'ਚ ਇਸ ਵੇਲੇ 400 ਦੇ ਲਗਭਗ FM ਚੈਨਲ ਨੇ ਜਿਹੜੇ ਉਹ ਪਾਕਿਸਤਾਨ 'ਚ ਆਉਂਦੇ ਹਨ। ਠੀਕ ਹੈ। ਟੀਵੀ ਚੈਨਲਾਂ ਦੀ ਗਿਣਤੀ 110 ਹੈ, ਰੇਡੀਓ ਚੈਨਲਾਂ ਦੀ ਗਿਣਤੀ ਕਿੱਥੇ? ਅੱਛਾ, ਇਸ ਤੋਂ ਵੀ ਸਵਾਦੀ ਮੈਂ ਤੁਹਾਨੂੰ ਗੱਲ ਦੱਸਾਂ, ਤੁਸੀਂ ਹੈਰਾਨ ਹੋਵੋਗੇ। ਪਾਕਿਸਤਾਨ 'ਚ ਪੈਮਰਾ ਮੁਤਾਬਿਕ ਜਿਹੜਾ ਟੀਵੀ ਚੈਨਲ ਦਾ ਲਾਇਸੈਂਸ ਆ, ਉਹਦੀ ਬੋਲੀ ਅਗਰ ਹੋਏਗੀ ਤੇ ਉਹ ਬੋਲੀ 25-30 ਲੱਖ, 1 ਕਰੋੜ, 2, 4, 7 ਕਰੋੜ ਤੱਕ ਜਾਏਗੀ। ਇਹ ਹੈ ਟੀਵੀ ਚੈਨਲ ਦਾ ਲਾਇਸੈਂਸ। ਤੁਸੀਂ 10 ਕਰੋੜ ਲਾ ਲਓ ਖੁੱਲੇ ਹੱਥੀ, ਠੀਕ ਹੈ ਨਾ। ਹੁਣ ਰੇਡੀਓ ਚੈਨਲ ਦਾ ਜਿਹੜਾ ਲਾਇਸੈਂਸ ਆ ਉਹ ਕਿੰਨਾ ਕੁ ਮਹਿੰਗਾ ਹੋਏਗਾ ਇਸ ਹਿਸਾਬ ਨਾਲ? ਇਹ ਸਿਰ ਮੈਂ ਸਵਾਲ ਤੁਹਾਨੂੰ ਕਰ ਰਿਹਾ, ਜ਼ਰਾ ਦੱਸੋ, ਮੈਂ ਅਗਲੀ ਗੱਲ ਦੱਸਣਾ ਹੈ। ਜੇ ਟੀਵੀ ਚੈਨਲ ਦਾ ਲਾਇਸੈਂਸ 10-15 ਕਰੋੜ ਦਾ ਹੈ ਤੇ ਰੇਡੀਓ ਦਾ ਲਾਇਸੈਂਸ ਫਿਰ ਕਿੰਨਾ ਹੋਣਾ ਚਾਹੀਦਾ? ਮੇਰੇ ਖਿਆਲ ਇਹਦੇ ਚੌਥੇ ਪੰਜਵੇਂ ਹਿੱਸੇ 'ਚ ਹੋਣਾ ਚਾਹੀਦਾ। ਜੀ ਬਿਲਕੁਲ, ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਪਰ ਇਸ ਤੋਂ ਕੰਮ ਉਲਟਾ, ਪਾਕਿਸਤਾਨ 'ਚ ਸਭ ਤੋਂ ਮਹਿੰਗਾ ਤਰੀਨ ਰੇਡੀਓ ਚੈਨਲ ਹੈ, ਟੀਵੀ ਚੈਨਲ ਨਹੀਂ। ਕਰਾਚੀ ਦਾ ਇੱਕ FM ਚੈਨਲ ਹੈ ਜਿਹੜਾ ਉਹ 10 ਸਾਲਾਂ ਵਾਸਤੇ 30 ਕਰੋੜ ਪਲੱਸ ਦਾ ਹੈ। ਲਾਹੌਰ ਦੇ ਵਿੱਚ 17 ਕਰੋੜ ਪਲੱਸ ਦਾ ਇੱਕ ਹੀ ਉਹ ਨੈਟਵਰਕ ਹੈ। ਇਸਲਾਮਾਬਾਦ ਵਾਸਤੇ 13 ਕਰੋੜ ਪਲੱਸ ਦਾ ਹੈ।
ਮਤਲਬ ਕਿ ਇਹਦੇ 'ਚ ਟੀਵੀ ਚੈਨਲ ਵੀ ਤੇ ਜਿਹੜਾ ਕੰਮਕਾਰ ਲਈ ਜਾਂ ਕਾਰੋਬਾਰ ਲਈ ਪੈਸਾ ਇਨਵੈਸਟ ਕਰਨ ਵਾਲਾ ਇਨਵੈਸਟਰ ਹੈ ਜਾਂ ਬੰਦਾ ਹੈ, ਉਹ ਕਦੀ ਘਾਟੇ ਦਾ ਸੌਦਾ ਤਾਂ ਨਹੀਂ ਨਾ ਕਰੇਗਾ। ਉਹ ਉੱਥੇ ਹੀ ਪੈਸਾ ਲਾਏਗਾ ਜਿੱਥੋਂ ਉਹਨੂੰ ਕੋਈ 4 ਆਨੇ ਆਉਣੇ ਆ। ਤੇ ਜੇ ਅਸੀਂ ਲਾਇਸੈਂਸਿੰਗ ਦੇ ਰੇਟ ਵੇਖੀਏ ਤੇ ਰੇਡੀਓ ਲਾਇਸੈਂਸ ਟੀਵੀ ਨਾਲੋਂ ਮਹਿੰਗੇ ਨੇ ਪਾਕਿਸਤਾਨ 'ਚ। ਪਰ ਜੇ ਆਮਦਨ ਦੀ ਗੱਲ ਕਰੀਏ, ਰੋਜ਼ਗਾਰ ਦੀ ਗੱਲ ਕਰੀਏ ਤੇ ਆਮਦਨ ਨਾ ਹੋਣ ਦੇ ਬਰਾਬਰ ਹੈ, ਜਿਹੜੀ ਹੈ 6-6 ਮਹੀਨੇ ਲੱਭਦੀ ਨਹੀਂਗੀ। ਜਿਹੜੀ ਲੱਭਦੀ ਹੈ, ਹਾਂ ਕੁਛ ਇਹੋ ਜਿਹੇ ਮਹਿਕਮੇ ਹੈ ਨੇ, ਕੁਛ ਇਹੋ ਜਿਹੇ ਰੇਡੀਓ ਹੈ ਨੇ ਪ੍ਰਾਈਵੇਟ ਸੈਕਟਰ ਦੇ, ਮੈਂ ਆਪ ਵੀ ਕੁਛ ਤੇ ਕੰਮ ਕੀਤਾ ਹੈ, ਜਿਨ੍ਹਾਂ ਦੀ ਤਨਖਾਹ ਭੈਣ ਪਲਾਟਾ ਜਿਹੜੀ ਉਹ ਆ ਜਾਂਦੀ ਹੈ, ਜਿਹੜੇ ਆਪਣੇ ਵਰਕਰਸ ਨੂੰ ਬੜਾ ਜਿਹਨੂੰ ਕਹਿੰਦੇ ਪਿਆਰ ਮੁਹੱਬਤ ਦੇ ਨਾਲ ਰੱਖਦੇ ਨੇ, ਬਹੁਤ ਪ੍ਰੋਫੈਸ਼ਨਲ ਇਨਵਾਇਰਨਮੈਂਟ ਹੈ ਜਿਹੜਾ ਉਹ ਲੱਭਦਾ ਹੈ। ਬਟ ਓਵਰਆਲ ਜੇ ਤੁਸੀਂ ਗੱਲ ਕਰੋਗੇ ਤੇ ਉਹਦੇ 'ਚ ਰੋਜ਼ਗਾਰ ਬਿਲਕੁਲ ਨਾ ਹੋਣ ਦੇ ਬਰਾਬਰ ਹੈ। ਰੋਜ਼ਗਾਰ ਤੁਸੀਂ ਪਰਫਾਰਮਿੰਗ ਆਰਟ ਦੇ ਜਿਹੜੇ ਪ੍ਰੋਗਰਾਮ ਕਰਨ ਆਉਂਦੇ ਨੇ, ਪ੍ਰੋਗਰਾਮ ਕੀਤਾ ਚਲੇ ਗਏ, ਜਿਹੜੇ ਆਏ ਮਿਊਜ਼ਿਕ ਦੇ ਲੋਕ ਗਾਣਾ ਗਾਇਆ ਚਲੇ ਗਏ, ਉਹ ਜਿਨ੍ਹਾਂ ਨੇ ਧਾਰਮਿਕ ਪ੍ਰੋਗਰਾਮ ਕਰਨੇ ਆਏ ਕੀਤੇ ਚਲੇ ਗਏ, ਜਿਨ੍ਹਾਂ ਨੇ ਸਪੋਰਟਸ ਦੇ ਪ੍ਰੋਗਰਾਮ ਕੀਤੇ, ਇਹਨਾਂ ਨੂੰ ਤੁਸੀਂ ਪਰਫਾਰਮਿੰਗ ਆਰਟ ਸਟਾਫ ਕਹਿੰਦੇ ਜੀ। ਇਹ ਇੰਪਲੋਇਜ਼ ਨਹੀਂ ਹੁੰਦੇ, ਇਹ ਆ ਕਿ ਦਿਹਾੜੀਦਾਰ ਨੇ, ਉਹਨਾਂ ਨੇ ਆਏ ਆਪਣਾ ਕੰਮ ਕੀਤਾ, ਭਾਂਡੇ ਧੋਤੇ ਚਲੇ ਗਏ, ਕੱਪੜੇ ਧੋਣ ਵਾਲੀ ਆਈ ਉਹਨੇ ਕੱਪੜੇ ਧੋਤੇ ਚਲੇ ਗਏ, ਜੋ ਸਾਡੇ ਦੇਸ਼ਾਂ ਦੇ ਵਿੱਚ ਨਕਰਾਨੀਆਂ ਵਾਲਾ ਰਿਵਾਜ ਹੈ। ਸੋ ਇਹ ਮਸਕੀਨ ਤਬਕਾ ਉਹ ਹੈ ਕਿ ਆਏ ਆਪਣਾ ਕੰਮ ਕੀਤਾ ਚਲੇ ਗਏ, ਜਿੰਨੇ ਪੈਸੇ ਬਣੇ ਉਹ ਉਹਨਾਂ ਨੂੰ ਟੈਕਸ ਟੁਕਸ ਕੱਟ ਕੇ ਦੇ ਦਿੱਤੇ ਗਏ। ਇਹਨੂੰ ਮੈਂ ਰੋਜ਼ਗਾਰ ਸ਼ੁਮਾਰ ਨਹੀਂ ਕਰਦਾ। ਨਾ ਇਹਦੇ ਨਾਲ ਕਿਚਨ ਚੱਲਦਾ ਹੈ, ਨਾ ਤੁਸੀਂ ਇਹਦੇ ਨਾਲ ਕਿਚਨ ਚਲਾ ਹੀ ਸਕਦੇ ਜੀ। ਉਹ ਕੋਈ ਕਿਤੇ ਕੰਮ ਕਰਨ ਡਿਆ, ਕੋਈ ਕਿਤੇ ਕੰਮ ਕਰਨ ਡਿਆ, ਆਪਣੇ ਕਥਾਰਸਿਸ ਲਈ, ਆਪਣੀ ਕਲਾ, ਆਪਣੇ ਆਰਟ, ਆਪਣੇ ਫਨ ਦੇ ਇਜ਼ਹਾਰ ਵਾਸਤੇ ਰੇਡੀਓ ਹੁੰਦਾ ਆ ਔਰ ਕੰਮ ਕਰਦਾ ਤੇ ਚਲਾ ਜਾਂਦਾ ਹੈ। ਰੋਜ਼ਗਾਰ ਫਿਰ ਕੀ ਹੈ? ਰੋਜ਼ਗਾਰ ਉਹਨਾਂ ਤਖਲੀਕਾਰਾਂ ਦਾ ਹੈ ਜਿਹੜੇ ਪ੍ਰੋਡਿਊਸਰਸ ਨੇ, ਜਿਹੜੇ ਮੈਨੇਜਮੈਂਟ ਦੇ ਕੰਮਾਂ ਨੂੰ ਚਲਾਉਂਦੇ ਨੇ, ਜਿਹੜੇ ਇੰਜੀਨੀਅਰਿੰਗ ਸਿਸਟਮ ਨੂੰ ਚਲਾਉਂਦੇ ਨੇ। ਉਹ ਆਖਰੀ ਵਾਰ ਜਿਹੜੀ ਭਰਤੀ ਹੋਈ ਹੈ ਜੀ, ਉਹ 2015 ਚ ਹੋਈ। ਲਗਭਗ 8 ਸਾਲ ਹੋ ਗਏ। 8 ਸਾਲ ਤੋਂ ਬਾਅਦ ਹਜੇ ਤੱਕ ਕਿਸੇ ਕਿਸਮ ਦੀ ਸਰਕਾਰੀ ਪੱਧਰ ਦੇ ਉੱਤੇ ਕੋਈ ਐਡਵਰਟਾਈਜ਼ਮੈਂਟ ਨਹੀਂ ਆਈ, ਕੋਈ ਰੋਜ਼ਗਾਰ ਨਹੀਂ ਆਇਆ। ਚੈਨਲ ਜ਼ਰੂਰ ਖੁੱਲੀ ਗਏ, ਪਰ ਉਹ ਚੈਨਲਾਂ ਦੇ ਉੱਤੇ ਕੋਈ ਪੈਮਰਾ ਵੱਲੋਂ ਇਹੋ ਜਿਹੀ ਪਾਬੰਦੀ ਲਾਈ ਹੀ ਨਹੀਂ ਗਈ ਕਿ ਤੁਸੀਂ ਇੰਨੇ ਮੈਸਕੌਮ ਮਾਸਟਰ ਡਿਗਰੀ ਹੋਲਡਰ ਰੱਖਣੇ ਨੇ, ਜਿਹੜੇ ਪੜ੍ਹਨ ਵਾਲੇ ਨੇ ਉਹਨਾਂ ਦਾ ਮਿਆਰ ਇਹ ਰੱਖਣਾ ਆ, ਉਹਨਾਂ ਦੀ ਆਵਾਜ਼ ਦਾ ਚੁਣਾਵ ਕਰਦੇ ਹੋਏ ਉਹਨਾਂ ਨੂੰ ਕੈਟੇਗਰਾਈਜ਼ ਕਰਨਾ ਆ। ਉਸ ਕੈਟੇਗਰੀ ਨੂੰ ਤੁਸੀਂ ਮਿਥਣ ਤੋਂ ਪਹਿਲਾਂ ਉਹਦੇ 'ਚ ਇਹ ਖੂਬੀਆਂ ਰੱਖਣੀਆਂ ਨੇ। ਉਹਨਾਂ ਖੂਬੀਆਂ ਤੋਂ ਬਾਅਦ ਫਿਰ ਤੁਸੀਂ ਜਦੋਂ ਚੁਣਾਵ ਕਰੋਗੇ ਤਾਂ ਤੁਸੀਂ ਇੰਨਾ ਮੁਆਵਜ਼ਾ ਦੇਣ ਦੇ ਪਾਬੰਦ ਹੋਵੋਗੇ। ਮਾਫੀ ਦੇ ਨਾਲ ਹਜੇ ਤੱਕ ਕੋਈ ਸਟਰਕਚਰ ਹੈ ਨਹੀਂ। ਜੀ ਅਸਲ ਦੇ ਵਿੱਚ ਤੁਸੀਂ ਇਹ ਦੇਖੋ ਕਿ ਇਹ ਵੀ ਤਰਾਸਦੀ ਹੈ ਫਿਰ ਕਿ ਟੀਵੀ ਨੂੰ ਬੀਟ ਕਰਨ ਵਾਲੀ ਇੰਡਸਟਰੀ ਦੇ ਵਿੱਚ ਜਿਹੜੀ ਇਕਨੋਮਿਕਲੀ ਲੋਕਾਂ ਦਾ ਸਰਵਾਈਵਲ ਆ ਉਹ ਬੜਾ ਔਖੇ ਤਰੀਕੇ ਨਾਲ ਹੋ ਰਿਹਾ, ਜਾਂ ਉਹਨਾਂ ਨੂੰ ਪੇ ਨਹੀਂ ਕੀਤਾ ਜਾਂਦਾ। ਆਪਾਂ ਇਹ ਵੀ ਦੇਖਦੇ ਹੁੰਦੇ ਸੀ ਨਾ ਪਹਿਲਾਂ, ਜਦੋਂ ਜਾਣਾ ਵੱਡੇ ਅਦਾਰਿਆਂ ਦੇ ਵਿੱਚ ਟ੍ਰੇਨਿੰਗ ਲੱਗਣੀ, ਖਬਰਾਂ ਨੂੰ ਛਾਂਟਣਾ, ਵੇਖਣਾ, ਕਿਉਂਕਿ ਹਾਂਜੀ ਇੰਟਰਨਸ਼ਿਪ, ਹਾਂਜੀ ਬਿਲਕੁਲ ਸਹੀ ਲਫ਼ਜ਼ ਹੈ। ਉਦੋਂ ਤਾਂ ਮਤਲਬ ਇੰਟਰਨਸ਼ਿਪ 'ਚ ਤਾਂ ਤੁਹਾਨੂੰ ਇਹੀ ਕੰਮ ਦਿੱਤਾ ਜਾਂਦਾ ਕਿ ਭਾਈ ਜਿਹੜੀਆਂ ਮੁਲਕ ਲੈਵਲ ਦੀਆਂ ਉਹ ਕੌਮੀਆਂ ਉਹਨੂੰ ਅੱਡ ਕੱਢ ਲਓ, ਹਰ ਬੀਟ ਹੈ, ਹਾਂਜੀ ਅਦਾਲਤਾਂ ਵਾਲੀ ਹੈ ਤਾਂ ਉਹ ਜਿਹੜਾ ਡੈਸਕ ਆ ਉਹਦੇ ਤੇ ਰੱਖ ਦਿਓ, ਇੰਟਰਟੇਨਮੈਂਟ ਵਾਲੀ ਲੱਭਦੀ ਹੈ ਤੇ ਉਸ ਡੈਸਕ ਤੇ ਰੱਖ ਦਿਓ। ਇਸ ਤਰ੍ਹਾਂ ਡੈਸਕ ਹੁੰਦੇ ਆ ਅਲੱਗ-ਅਲੱਗ ਤਰ੍ਹਾਂ ਦੇ। ਕ੍ਰਾਈਮ ਦੀ ਕੋਈ ਰੋਡ ਐਕਸੀਡੈਂਟ ਆ ਜਾਂ ਕੁਛ ਹੋਰ ਆ ਉੱਥੇ ਰੱਖ ਦਿਓ, ਪੋਲੀਟਿਕਸ ਵਾਲੀ ਹੈ ਤਾਂ ਉੱਥੇ ਰੱਖ ਦਿਓ। ਕੀ ਜਿਹੜੀ ਵਰਕਿੰਗ ਹਾਇਰਾਰਕੀ ਆ, ਪਹਿਲਾਂ ਆਪਾਂ ਦੇਖਦੇ ਸੀਗੇ ਕਿ ਹਰ ਬੰਦੇ ਨੂੰ ਇੱਕ ਪਾਰਟੀਕੂਲਰ ਕੰਮ ਅਸਾਈਨ ਕੀਤਾ ਜਾਂਦਾ ਸੀ। ਵਾਇਸ ਓਵਰ ਆਰਟਿਸਟ ਆ, ਉਹਦਾ ਖਬਰਾਂ ਦੇ ਨਾਲ ਉਹਦਾ ਕੋਈ ਲੈਣਾ ਵਾਸਤਾ ਨਹੀਂ ਸੀ। ਵਾਇਸ ਓਵਰ ਆਉਂਦਾ ਜਾਂ ਕਿਸੇ ਥਾਂ ਤੇ ਕਰਨਾ, ਪ੍ਰੋਡਕਸ਼ਨ ਦੇ ਵਿੱਚ ਲੋੜ ਆ ਤਾਂ ਉਹ ਕਰਦਾ ਸੀਗਾ। ਜਿਹੜਾ ਐਂਕਰ ਆ ਉਹ ਖਬਰਾਂ ਪੜ੍ਹਦਾ ਸੀਗਾ। ਪ੍ਰੋਡਿਊਸਰ, ਜਿਵੇਂ ਤੁਸੀਂ ਜ਼ਿਕਰ ਕੀਤਾ, ਪ੍ਰੋਡਿਊਸਰ ਤਿਆਰ ਕਰਦਾ। ਹੁਣ ਮੇਰਾ ਖਿਆਲ ਹੈ ਕਿ ਹੁਣ ਤਾਂ ਪ੍ਰੋਡਿਊਸਰ ਹੀ ਨੇ ਫੁੱਲ ਟਾਈਮ ਵਾਸਤੇ, ਐਂਕਰ ਸਾਰਾ ਕੁਛ, ਇਹ ਤਾਂ ਸਾਰਾ ਸਟਾਫ ਪਾਰਟ ਟਾਈਮ ਵਾਲਾ ਹੀ ਹੈ ਜੀ। ਅਸਲ ਦੇ ਵਿੱਚ ਟੀਵੀ ਚੈਨਲਾਂ ਦੀ ਹਾਲਤ ਬਹੁਤ ਇਸ ਤੋਂ ਬਿਹਤਰ ਹੈ। ਹਾਂਜੀ, ਉੱਥੋਂ ਦੇ ਜਿਹੜੇ ਐਂਕਰ ਨੇ ਉਹਨਾਂ ਨੂੰ ਸਾਡਾ ਪ੍ਰਾਈਮ ਮਿਨਿਸਟਰ ਵੀ ਜਾਣਦਾ ਹੈ ਤੇ ਆਮ ਲੋਕ ਵੀ ਜਾਣਦੇ ਨੇ। ਠੀਕ ਹੈ। ਉੱਥੇ ਜਿਹੜਾ ਪ੍ਰੋਡਿਊਸਰ ਬਿਹਾਈਂਡ ਦੀ ਸੀਨ ਹੈ, ਜਿਹੜਾ ਸਭ ਕੁਝ ਕਰਨ ਡਿਆ, ਜਿਹੜਾ ਉਸ ਟੀਵੀ ਚੈਨਲ ਦੀ ਪਾਲਿਸੀ ਨੂੰ ਲੈ ਕੇ ਅੱਗੇ ਤੁਰ ਰਿਹਾ, ਇਹ ਮੈਂ ਪ੍ਰਾਈਵੇਟ ਟੀਵੀ ਚੈਨਲਸ, ਨਿਊਜ਼ ਚੈਨਲਸ ਦੀ ਗੱਲ ਕਰਦਾ। ਹਾਂਜੀ, ਉੱਥੇ ਹਾਲਾਤ ਬਹੁਤ ਬਿਹਤਰ ਨੇ। ਉੱਥੇ ਜਿਹੜਾ ਰਿਪੋਰਟਰ ਕੋਰਟ ਨੂੰ ਕਵਰ ਕਰ ਰਿਹਾ, ਕੋਰਟ ਨਹੀਂ ਕਰ ਰਿਹਾ, ਜਿਹੜਾ ਜੁਰਮ ਨੂੰ ਕਰ ਰਿਹਾ, ਜੁਰਮ ਨਹੀਂ ਕਰ ਰਿਹਾ, ਜਿਹੜਾ ਹਾਦਸੇ ਨੂੰ ਕਰ ਰਿਹਾ, ਹਾਦਸੇ ਨੂੰ ਕਰ ਰਿਹਾ, ਜਿਹੜਾ ਕਲਚਰ ਬੇਸਡ ਸ਼ੋਬਿਜ਼ ਐਕਟੀਵਿਟੀਜ਼ ਨੂੰ ਕਵਰ ਕਰ ਰਿਹਾ, ਉਹ ਨਹੀਂ ਕਰ ਰਿਹਾ, ਜਿਹੜਾ ਸਪੋਰਟਸ ਬੀਟ ਦਾ ਉਹਨੇ ਸਪੋਰਟਸ ਨੂੰ ਹੀ ਕਰਨਾ ਹੈ, ਜਿਹਨੇ ਮੰਡੀ ਦੇ ਭਾਅ ਵੇਖਣੇ ਨੇ, ਡਾਲਰ ਦਾ, ਕਰੰਸੀ ਦਾ, ਸੋਨੇ ਦਾ ਭਾਅ ਉਤਾਰ ਚੜਾਅ ਵੇਖਣੇ, ਉਹਨੇ ਉਹੀ ਵੇਖਣੇ। ਜਿਹੜਾ ਉਹਦੇ ਖਾਤੇ ਦੇ ਵਿੱਚ ਸਟੇਟ ਬੈਂਕ ਪਏਗਾ, ਜਿਹੜਾ ਕੋਡ ਬੀਟ ਨੂੰ ਵੇਖ ਰਿਹਾ, ਮਤਲਬ ਬੀਟਸ ਹੈ ਨੇ। ਔਰ ਹਰ ਬੀਟ ਦੇ ਉੱਤੇ ਹਰ ਚੈਨਲ ਨੇ ਆਪੋ ਆਪਣੇ ਰਿਪੋਰਟਰ ਰੱਖੇ ਹੋਏ ਨੇ, ਕੁੜੀਆਂ ਮੁੰਡੇ ਨੇ ਜਿਹੜੇ ਉਹ ਜਾਂਦੇ ਵੀ ਨੇ। ਔਰ ਬਾਕਾਇਦਾ ਉਹ ਬ੍ਰੇਕਿੰਗ ਨਿਊਜ਼ ਵਾਲਾ ਕਿ ਪਹਿਲੇ ਮੈਂ ਖਬਰ ਦੇ ਦਾਂ, ਪਹਿਲੇ ਅਸੀਂ ਇਹ ਸਭ ਚੱਲਣ ਦੀ। ਇਲੈਕਸ਼ਨ ਜਦੋਂ ਨੇੜੇ ਆਉਂਦੇ, ਇਲੈਕਸ਼ਨ ਸੈੱਲ ਵੀ ਬਣਦੇ ਨੇ ਟੀਵੀ ਚੈਨਲਾਂ ਦੇ, ਉੱਥੇ ਇੰਟਰਨਸ ਨੂੰ ਭਰਤੀ ਕੀਤਾ ਜਾਂਦਾ। ਕਈ ਵਾਰ ਪੇਡ ਇੰਟਰਨਸ਼ਿਪ ਹੁੰਦੀ ਹੈ ਕਿ ਇਹ ਚੋਣਾਂ ਨੇ ਜਿਹੜੀਆਂ ਹੋਣ ਵਾਲੀਆਂ ਨੇ, ਇਹਦੇ ਕੁੜੀਆਂ ਮੁੰਡੇ ਰੱਖ ਲਓ। ਉਸ ਮਿਹਨਤ ਤੋਂ ਬਾਅਦ ਬੜੇ ਜਰਨਲਿਸਟ ਨੇ, ਬਹੁਤ ਵੱਡੇ ਪੱਤਰਕਾਰ ਨੇ, ਜਿਹੜੇ ਕਹਿੰਦੇ ਨੇ ਕਿ ਅਸੀਂ ਜੀ ਇਲੈਕਸ਼ਨ ਸੈੱਲ 'ਚ ਗਏ ਤੇ ਉੱਥੇ ਅਸੀਂ ਕੰਮ ਇਦਾਂ ਕੀਤਾ ਤੇ ਫਿਰ ਸਾਡਾ ਚੁਣਾਵ ਜਿਹੜਾ ਉਹ ਹੋ ਗਿਆ। ਇੱਥੇ ਮੈਂ ਇੱਕ ਮਿਸਾਲ ਜ਼ਰੂਰ ਦਿਆਂਗਾ। ਇੱਕ ਹੈ ਸਾਡੇ ਬਹੁਤ ਹੀ ਕਹਿ ਲਵੋ ਕਿ ਮੰਝੇ ਹੋਏ ਨਿਊਜ਼ ਐਂਕਰ ਉਮੈਰ ਬਸ਼ੀਰ ਜੀ। ਇਹ ਪੜ੍ਹਾਈ ਦੌਰਾਨ ਮੇਰੇ ਹੀ ਸਟੂਡੈਂਟਸ ਚੋਂ ਨੇ।
ਇਹ ਸਾਡੇ ਉੱਥੇ ਇੱਕ ਕਹਿ ਲਓ ਕਿ ਮੈਟਰੋਪੋਲੀਟਨ ਟੀਵੀ ਸੀਗਾ C42, ਠੀਕ ਹੈ ਉੱਥੇ ਇੰਟਰਨਸ਼ਿਪ ਕਰਨ ਡਏ ਸੀ। ਉੱਥੋਂ ਵਾਪਸ ਆਏ ਤੇ ਘਰ ਜਾਣ ਡਿਆ, ਰਾਤ ਦੀ ਡਿਊਟੀ ਸੀਗੀ। ਜਨੂੰਨ ਇਸ ਹੱਦ ਤੱਕ ਕਿ ਮੋਟਰਸਾਈਕਲ ਚਲਾ ਰਿਹਾ ਤੇ ਨਾਲ ਮੋਟਰਸਾਈਕਲ ਤੇ ਬੈਠਾ ਹੀ ਖਬਰਾਂ ਪੜ੍ਹ ਰਿਹਾ, ਆਪਣੇ ਆਪ ਦੇ ਨਾਲ ਹੀ ਰਿਪੋਰਟਿੰਗ ਕਰ ਰਿਹਾ। ਅੱਗੇ ਗਿਆ ਤੇ ਅੱਗੇ ਇੱਕ ਟਰੱਕ ਵੱਜਾ ਕੈਂਪਸ ਪੁਲ 'ਚ ਤੇ ਉਹ ਪੁਲ ਉੱਤੋਂ ਬ੍ਰਿਜ ਡਿੱਗ ਪਿਆ। ਠੀਕ ਹੈ। ਇਹਨੇ ਆਖਿਆ ਕਿ ਜੀ ਉਹ ਬ੍ਰਿਜ ਡਿੱਗ ਪਿਆ ਹੈ। ਤੇ ਉਹਨਾਂ ਨੇ ਆਖਿਆ ਕਿ ਅੱਛਾ ਵਾਕਈ ਡਿੱਗ ਪਿਆ ਹੈ ਜੀ, ਮੈਂ ਉੱਥੇ ਖਲੋਤਾ। ਉਹਨਾਂ ਆਖਿਆ ਰਿਪੋਰਟਿੰਗ ਕਰ ਲਏਗਾ? ਇਹੋ ਜੀ ਮੈਂ ਕਰ ਲਾਂਗਾ। ਉਹਨਾਂ ਆਖਿਆ ਪੁਲ ਵਾਕਈ ਡਿੱਗਾ? ਜੀ ਮੈਂ ਕਹਿਣ ਡਿਆ ਡਿੱਗਾ। ਇਹ ਤੂੰ ਡਿੱਗਿਆ? ਨਹੀਂ ਮੈਂ ਨਹੀਂ ਡਿੱਗਾ ਯਾਰ, ਤੁਸੀਂ ਕੀ ਸ਼ੁਗਲ 'ਚ ਪਾਉਣ ਡੇ, ਮੈਂ ਵਾਕਈ ਉੱਥੇ ਖਲੋਤਾ। ਉਹਨੇ ਆਖਿਆ ਫਿਰ ਕਰੀਏ ਸ਼ੁਰੂ, ਇਹ ਕਰ ਲੈ, ਤੂੰ ਕਰ ਲਏਗਾ ਨਾ ਗੱਲ? ਮੌਕਾ ਵਾਰਦਾਤ ਯਾਰ ਮੈਂ ਕਰ ਲਾਂਗਾ। ਇਹ ਉਹ ਆਪਣੀ ਸਟੋਰੀ ਦੱਸ ਰਿਹਾ, ਪਹਿਲੀ ਵਾਰ ਉਹਨੇ ਜਾਣ ਦੀ, ਔਰ ਕਈ ਥਾਂ ਉਹਨੇ ਕੋਟ ਕੀਤੀ। ਉਹਨਾਂ ਨੇ ਲੈ ਲਿਆ ਉਹ ਜਨਾਬ, ਰਿਪੋਰਟਿੰਗ ਉਹਨਾਂ ਨੇ ਕੀਤੀ। ਰਿਪੋਰਟਿੰਗ ਤੋਂ ਬਾਅਦ ਨੈਕਸਟ ਡੇ ਜਦੋਂ ਉਹ ਗਿਆ ਤੇ ਉਸ ਟੀਵੀ ਚੈਨਲ ਦਾ ਮਾਲਕ ਹੈ ਜਿਹੜਾ, ਉਹਨੇ ਕੋਲ ਸੱਦਿਆ, ਸ਼ਾਬਾਸ਼ੀ ਦਿੱਤੀ, ਬੋਝੇ ਚੋਂ ਕੱਢ ਕੇ 1000 ਰੁਪਏ ਦਾ ਨੋਟ ਦਿੱਤਾ ਔਰ ਆਖਿਆ ਕਿ ਵੈਲ ਡਨ, ਮੈਂ ਤੇਰੀ ਰਿਪੋਰਟ ਸੁਣੀ ਔਰ ਕਿਆ ਤੂੰ ਬਾਖਬਰ ਸਭ ਕੁਝ ਬ੍ਰੇਕਿੰਗ ਕੀਤੀ, ਅੱਜ ਤੋਂ ਤੂੰ ਨਿਊਜ਼ ਐਂਕਰ ਹੈ। ਉਹ ਨਿਊਜ਼ ਐਂਕਰ ਬਣਿਆ ਔਰ ਅੱਜ ਬੜੇ ਨਾਮੀ ਗ੍ਰਾਮੀ ਟੀਵੀ ਚੈਨਲ ਨੇ ਜਿਹੜੇ, ਉਹ ਦੁਨੀਆ ਟੀਵੀ ਉਰਾ ਪਰਾ ਤੋਂ ਹੋ ਕੇ ਉੱਥੇ ਪਹੁੰਚਿਆ। ਉਹ ਜਿਹੜਾ ਟੀਵੀ ਚੈਨਲ ਦਾ ਮਾਲਕ ਸੀਗਾ, ਮੈਂ ਬੁੱਝ ਸਕਦੇ ਤੁਸੀਂ ਕੌਣ ਹੋਏਗਾ। ਰਾਈਟ ਨੂੰ ਇਸ ਵੇਲੇ ਲਹਿੰਦੇ ਪੰਜਾਬ ਦੇ ਜਿਹੜੇ ਕੇਅਰ ਟੇਕਰ ਮੋਹਸਨ ਨਕਵੀ ਹੋਣੇ ਨੇ, ਇਹ ਉਸ ਟੀਵੀ ਚੈਨਲ ਦੇ ਮਾਲਕ ਨੇ। ਠੀਕ ਹੈ। ਔਰ ਉਹ ਉਮੈਰ ਬਸ਼ੀਰ ਜਿਹੜਾ ਮੈਂ ਦੱਸਣ ਡਿਆ ਆ, ਇਹ ਉਥੋਂ ਤੁਰ ਕੇ ਰਿਪੋਰਟਰ ਤੋਂ ਬਣਿਆ ਨਿਊਜ਼ ਐਂਕਰ, ਔਰ ਰਾਈਟ ਨੂੰ ਇਸ ਵੇਲੇ ਬਹੁਤ ਸਾਰੇ ਟੀਵੀ ਚੈਨਲ ਨੇ ਜਿਹੜੇ ਉਹਨਾਂ ਤੇ ਛਾਇਆ ਹੋਇਆ। ਇਹੋ ਜਿਹੀਆਂ ਬੇਸ਼ੁਮਾਰ ਸਟੋਰੀਆਂ ਨੇ ਜਿਹੜੀਆਂ ਉਹ ਵੀ ਹੈ ਨੇ, ਜਿਹੜੀਆਂ ਵਾਕਈ ਟੈਲੈਂਟ, ਆਰਟ, ਕਲਾ, ਪਰਫਾਰਮੈਂਸ ਦਾ ਪਤਾ ਦਿੰਦੀਆਂ ਨੇ। ਉਹਦਾ ਘਾਟਾ ਨਹੀਂ ਹੈ, ਬਸ ਉਹ ਸਾਂਭ ਸੰਭਾਲ ਵਾਲਾ ਮਾਮਲਾ ਜਿਹੜਾ ਉਹ ਹੈ। ਫਿਰ ਪਾਕਿਸਤਾਨ 'ਚ ਪੱਤਰਕਾਰਾਂ ਦੇ ਵੀ ਦੋ ਤਬਕੇ ਬਣ ਗਏ, ਇੱਕ ਪਜਾਰੋ ਵਾਲੇ, ਇੱਕ ਪੈਦਲ। ਅੱਛਾ, ਵਾਹ। ਇਹ ਸਾਫ਼ ਦਿਸਣਗੇ। ਪੈਦਲ ਨੇ ਜਿਹੜੇ, ਉਹ ਵਿਚਾਰੇ ਕਿਸੇ ਚੰਗੀ ਖਬਰ, ਪ੍ਰੋਫੈਸ਼ਨਲ ਜਰਨਲਿਜ਼ਮ ਹੈ ਜਿਹੜੀ, ਉਹ ਕਰਨਗੇ, ਪਰ ਉਹਨਾਂ ਕੋਲ ਟਿਕਾਣਾ ਚੰਗਾ ਨਹੀਂ ਗਿਆ ਹੈ। ਬਹੁਤ ਠੰਡੇ ਥੱਕੇ ਪੱਤਰਕਾਰ ਨੇ ਜਿਹੜੇ, ਹਰ ਸਾਡਾ ਹੀ ਕਬੀਲਾ, ਮੰਦੇ ਚੰਗੇ ਨੂੰ ਅਸੀਂ ਕਹਾਂਗੇ ਪੰਜੇ ਉਂਗਲਾਂ ਬਰਾਬਰ ਨਹੀਂ ਹੈ, ਤੇ ਉਹ ਜਿਹੜੇ ਹੈ ਨੇ ਪਲੇਟਫਾਰਮ ਚੰਗੇ ਨੇ। ਤੇ ਉਹ ਮੇਰਾ ਖਿਆਲ ਹੈ ਕਿ ਦੁਨੀਆ ਦੇ ਵਿੱਚ ਜਿਹੜੀ ਚੰਗੀ ਗੱਡੀ ਆਉਂਦੀ ਹੈ, ਉਹ ਉਹਨਾਂ ਕੋਲ ਉੱਥੇ ਪਾਕਿਸਤਾਨ ਹੁੰਦੀ ਹੈ, ਉਹ ਬੁਲਟ ਪ੍ਰੂਫ ਵੀ ਹੁੰਦੀ। ਇਹ ਤਬਕੇ, ਇਹ ਵੰਡਾਂ ਨੇ ਜਿਹੜੀਆਂ, ਇਹ ਵੀ ਵੇਖਣ ਨੂੰ ਮਿਲ ਰਹੀਆਂ ਨੇ ਪੱਤਰਕਾਰਾਂ 'ਚ। ਜੀ ਜੀ ਬਿਲਕੁਲ। ਕਈ ਲੋਕਾਂ ਨੇ ਇਸ ਪੇਸ਼ੇ ਤੋਂ ਚੰਗੀ ਕਮਾਈ ਕੀਤੀ, ਇਸ ਪੇਸ਼ੇ ਦੇ ਵਿੱਚ ਉਹਨਾਂ ਨੇ ਚੰਗਾ ਜਿਹੜਾ ਉਹ ਨਾਮਣਾ ਤਾਂ ਖੱਟਿਆ, ਪਰ ਉਸ ਨਾਮਣੇ ਦੇ ਨਾਲ ਨਾਲ ਉਹਨਾਂ ਨੇ ਸ਼ੋਹਰਤ ਕਮਾਈ, ਕਿਉਂਕਿ ਉਹਨਾਂ ਨੇ ਐਥਿਕਸ ਦੀ ਪਰਵਾਹ ਕਰਦਿਆਂ, ਸੂਲਣ ਜੋ ਤੁਹਾਡੀ ਅਪਰੋਚ ਹੋਣੀ ਚਾਹੀਦੀ, ਇੱਕ ਪ੍ਰੋਫੈਸ਼ਨਲ ਅਪਰੋਚ, ਉਸ ਨੂੰ ਛੱਡ ਕੇ ਉਹਨਾਂ ਨੇ ਜੇਬਾਂ ਭਰਨ ਨੂੰ ਤਵੱਜੋ ਦਿੱਤੀ, ਤਰਜੀਹ ਦਿੱਤੀ, ਤੇ ਉਹ ਉਸੇ ਜਿਹਾ ਲਾਈਫ ਸਟਾਈਲ ਜਿਉ ਰਹੇ ਨੇ। ਪਰ ਇੱਕ ਲਾਈਫ ਸਟਾਈਲ ਤੁਸੀਂ ਕਿਹੋ ਜਿਹਾ ਜਿਉਣੇ ਹੋ, ਇਹ ਮਾਇਨੇ ਨਹੀਂ ਰੱਖਦਾ। ਕਈ ਵਾਰੀ ਇਹ ਮਾਇਨੇ ਖੇਸ ਜ਼ਿਆਦਾ ਹੁੰਦਾ ਕਿ ਤੁਸੀਂ ਜਿਸ ਕੰਮ ਦੇ ਵਿੱਚ, ਉਸ ਕੰਮ ਨੂੰ ਪ੍ਰਣਾਏ ਕਿਸ ਪੱਧਰ ਤੇ ਹੋ। ਐਗਜ਼ੈਕਟਲੀ, ਇਹ ਮਾਇਨੇ ਖੇਸ ਕਈ ਵਾਰੀ ਜ਼ਿਆਦਾ ਹੁੰਦਾ। ਜੀ ਬਿਲਕੁਲ ਠੀਕ ਕਹਿ ਰਹੇ ਜੀ। ਗੱਲਾਂ ਹੋਰ ਵੀ ਨੇ, ਕਈ ਰੌਚਕ ਨੇ, ਪ੍ਰੋਡਕਸ਼ਨ ਦੇ ਨਾਲ ਜੁੜੀਆਂ ਗੱਲਾਂ ਨੇ, ਕਿਉਂਕਿ ਤੁਸੀਂ ਲੰਬਾ ਸਮਾਂ ਪ੍ਰੋਡਕਸ਼ਨ ਨੂੰ ਦਿੱਤਾ ਹੈ। ਹੋਰ ਲੋਕਾਂ ਦੀ ਤਾਂਘ ਕਿਹੋ ਜਿਹੀ ਹੁੰਦੀ ਹੈ ਰੇਡੀਓ ਨੂੰ ਜਾਣਨ ਦੀ, ਰੇਡੀਓ ਨੂੰ ਸਮਝਣ ਦੀ, ਰੇਡੀਓ ਨੂੰ ਪੜ੍ਹਨ ਦੀ, ਉਹਦੇ ਬਾਰੇ ਗੱਲਬਾਤ ਕਰਾਂਗੇ। ਮਸੂਦ ਜੀ, ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ, ਜਲਦ ਵਾਪਸੀ ਕਰਾਂਗੇ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਮਸੂਦ ਮੱਲੀ ਜੀ। ਮੱਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਬਹੁਤ ਸ਼ੁਕਰੀਆ ਜੀ, ਧੰਨਵਾਦ ਆਪਕਾ। ਜੀ ਜੀ, ਅੱਛਾ, ਆਪਾਂ ਗੱਲਬਾਤ ਕਰ ਰਹੇ ਸੀ ਰੇਡੀਓ ਦੇ ਬਾਰੇ ਤੇ ਆਪਾਂ ਥੋੜਾ ਟੀਵੀ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਟੀਵੀ ਨੂੰ ਤੁਸੀਂ ਕਿਸ ਐਂਗਲ ਤੋਂ ਦੇਖਦੇ ਹੋ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਕੰਮਕਾਰ ਦੋਨਾਂ ਦਾ ਇੱਕੋ ਹੀ ਹੈ ਤਕਰੀਬਨ ਸੂਚਨਾਵਾਂ ਦਾ ਆਦਾਨ ਪ੍ਰਦਾਨ, ਲੋਕਾਂ ਤੱਕ ਜਾਣਕਾਰੀ ਪਹੁੰਚਦੇ ਕਰਨਾ। ਇੱਕ ਸਮਾਂ ਐਸਾ ਹੈ ਜਦੋਂ ਲੱਗਿਆ ਕਿ ਟੀਵੀ ਇੰਡਸਟਰੀ ਹੁਣ ਹਾਵੀ ਹੋ ਚੁੱਕੀ ਹੈ ਤੇ ਹੁਣ ਸ਼ਾਇਦ ਰੇਡੀਓ ਨੇ ਸਰਵਾਈਵ ਨਹੀਂ ਕਰਨਾ, ਪਰ ਹੁਣ ਲੱਗਦਾ ਵੀ ਗੇਮ ਪੁੱਠੀ ਹੈ। ਟੀਵੀ ਵਾਸਤੇ ਤਾਂ ਤੁਹਾਨੂੰ ਸਮਾਂ ਚਾਹੀਦਾ, ਰੇਡੀਓ ਤੁਸੀਂ ਸੁਣ ਸਕਦੇ ਹੋ, ਇੰਜੋਏ ਜ਼ਿਆਦਾ ਕਰਦਾ। ਵੈਸੇ ਵੀ ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਜਿਹੜੀ ਚੀਜ਼ ਤੁਸੀਂ ਸੁਣੀ ਹੁੰਦੀ ਹੈ ਇਕਾਗਰਤਾ ਦੇ ਨਾਲ, ਭਾਵੇਂ ਉਹ ਤੁਹਾਡੇ ਕਲਾਸ ਦੇ ਵਿੱਚ ਅਧਿਆਪਕ ਦੀ ਗੱਲ ਹੋਵੇ, ਚੰਗੇ ਉਸਤਾਦ ਦੀ ਤੁਹਾਨੂੰ ਮਾਰ ਪਈ ਹੋਵੇ, ਚੰਡ ਪਈ ਹੋਵੇ, ਉਹਨੇ ਸਿੱਖਿਆ ਦਿੱਤੀ ਹੋਵੇ, ਤੇ ਚਾਹੇ ਤੁਸੀਂ ਇੱਕ ਇਨਫੋਰਮੇਸ਼ਨ ਚੱਲਦੀ ਰੇਡੀਓ ਆਡੀਓ ਦੇ ਰੂਪ ਦੇ ਵਿੱਚ ਸੁਣਦੇ ਆ, ਤੁਸੀਂ ਜ਼ਿਆਦਾ ਇੰਜੋਏ ਕਰਦੇ ਆ। ਇਸ ਤਰ੍ਹਾਂ ਹੀ ਕੁਝ ਲੋਕ ਗਾਣੇ ਨੂੰ ਸੁਣ ਕੇ ਜ਼ਿਆਦਾ ਦੇਖਦੇ ਨੇ ਤੇ ਵੀਡੀਓ ਘੱਟਦੇ ਹਨ। ਟੀਵੀ ਇੰਡਸਟਰੀ ਪਾਕਿਸਤਾਨ ਦੀ ਵੀ ਜਿੰਨੀ ਤੁਸੀਂ ਜਾਣਦੇ ਹੋ ਉਹ ਜ਼ਰੂਰ ਦੱਸਿਓ, ਤੇ ਰੇਡੀਓ ਇਹ ਹੁਣ ਕਿੱਥੇ ਕੀ ਆਪਸੀ ਮੁਕਾਬਲੇਬਾਜ਼ੀ ਦੀ ਕੋਈ ਇਹਨਾਂ ਦੀ ਤੁੱਕ ਬਣਦੀ ਹੈ ਜਾਂ ਰੇਡੀਓ ਨੂੰ ਬੀਟ ਕਰਨਾ ਕਦੇ ਵੀ? ਦੇਖੋ, ਇਹ ਤੇ ਹੈ ਕਿ ਤੁਸੀਂ ਟਰਾਂਸਮਿਸ਼ਨ ਦਾ ਢਿੱਡ ਕਿਵੇਂ ਭਰਦੇ ਹੋ। ਠੀਕ ਹੈ, ਰੇਡੀਓ ਦੇ ਕੋਲ ਇੱਕ ਔਜ਼ਾਰ ਹੀ ਹੈ ਨਹੀਂ ਲੜਨ ਵਾਲਾ, ਤੇ ਉਹਦੀ ਟੀਵੀ ਦੇ ਨਾਲ ਕਾਹਦੀ ਲੜਾਈ? ਉਹ ਖਬਰਾਂ ਹੀ ਨਹੀਂ ਦੇ ਸਕਦਾ। ਟੀਵੀ ਦੀ ਆਪਸ ਦੇ ਵਿੱਚ ਕਹੋ ਕਿ ਉਹ ਕੀ ਹੈ, ਤੇ ਉਹ ਦੋ ਕੈਟੇਗਰੀਆਂ। ਠੀਕ ਹੈ, ਇੱਕ ਨਿਊਜ਼ ਐਂਡ ਕਰੰਟ ਅਫੇਅਰਸ ਦੇ ਲਾਇਸੈਂਸ ਜਿਹੜੇ ਪੈਮਰਾ ਦਿੰਦਾ ਹੈ, ਔਰ ਦੂਸਰਾ ਐਂਟਰਟੇਨਮੈਂਟ ਦੇ। ਅੱਛਾ, ਐਂਟਰਟੇਨਮੈਂਟ ਵਾਲੇ ਖਬਰਾਂ ਨਹੀਂ ਚਲਾ ਸਕਦੇ, ਨਿਊਜ਼ ਐਂਡ ਕਰੰਟ ਅਫੇਅਰਸ ਵਾਲੇ ਨੇ ਜਿਹੜੇ ਉਹ ਕੁਝ ਗੁੰਜਾਇਸ਼ ਹੁੰਦੀ ਹੈ ਕਿ ਉਹ ਐਂਟਰਟੇਨਮੈਂਟ ਦੇ ਕੁਝ ਪ੍ਰੋਗਰਾਮ ਵਕਫੇ ਵਾਸਤੇ ਚਲਾ ਸਕਣ। ਨਿਊਜ਼ ਐਂਡ ਕਰੰਟ ਅਫੇਅਰਸ ਦੇ ਨਾਮ ਦੇ ਉੱਤੇ ਬਹੁਤ ਸਾਰੇ ਪ੍ਰੋਗਰਾਮ ਹੈ, ਖਬਰਨਾਕ, ਬਹੁਤ ਸਾਰੇ ਨਾਂ ਨੇ, ਜਿੱਦਾਂ ਆਫਤਾਬ ਇਕਬਾਲ ਔਰ ਸੁਹੇਲ ਅਹਿਮਦ ਅਜ਼ੀਜ਼ੀ, ਇਹ ਉੱਥੇ ਹੀ ਤੁਰੇ ਨੇ ਨਾ। ਉਹਨਾਂ ਕੋਲ ਇਹ ਗੁੰਜਾਇਸ਼ ਹੁੰਦੀ ਹੈ ਕਿ ਉਹ ਐਂਟਰਟੇਨਮੈਂਟ ਔਰ ਉਹਦੇ 'ਚ ਫਰਕ ਰੱਖ ਸਕਣ। ਨਿਊਜ਼ ਮੀਡੀਆ ਹੈ ਜਿਹੜਾ, ਉਹਨੇ ਖਬਰਾਂ ਹੀ ਦੇਣੀਆਂ, ਸ਼ਾਮ ਨੂੰ ਤਬਸਰਿਆਂ ਵਾਲੇ ਪ੍ਰੋਗਰਾਮ ਵੀ ਦੇਣੇ ਹੈ, ਉਹਨੇ ਹਾਲਾਤ ਹਾਜ਼ਰਾ ਵੀ ਕਰਨਾ ਹੈ। ਹਾਂ, ਉਹਨਾਂ ਦੇ ਉੱਤੇ ਅਸਰ ਪਿਆ ਕਿ ਮੁੱਖ ਮਹਾਂਦਰਾ ਕੀ ਬਣ ਗਿਆ, ਆਜ਼ਾਦੀ ਕਿੰਨੀ ਹੈ, ਗੱਲਬਾਤ ਕਿੰਨੀ ਜਾ ਸਕਦੀ ਹੈ। ਇਹ ਸਵਾਲ ਹੈ ਜਿਹੜੇ ਕਿ ਆਜ਼ਾਦ ਗੱਲ ਕਿੰਨੀ ਹੋ ਸਕਦੀ, ਹੱਕ ਦੀ ਗੱਲ ਕਿੰਨੀ ਹੋ ਸਕਦੀ, ਇਹ ਸਵਾਲ ਅੱਜ ਵੀ ਆਪਣੇ ਥਾਂ ਕਾਇਮ ਦੈਮ ਨੇ। ਸੋ ਟੀਵੀ ਦਾ ਤੇ ਰੇਡੀਓ ਦਾ, ਪ੍ਰਵੀਨ ਸ਼ਰਮਾ ਜੀ, ਮੇਰਾ ਖਿਆਲ ਹੈ ਕਿ ਆਪਸੀ ਮੁਕਾਬਲਾ ਨਾ ਤਾਂ ਮੈਂ ਵੇਖਿਆ, ਕਿਉਂਕਿ ਬਣ ਸਕਦਾ ਹੈ ਤੁਸੀਂ ਇਹ ਕਹੋਗੇ ਸਰਕਾਰੀ ਰੇਡੀਓ ਜਿਹੜਾ ਆ ਉਹ ਖਬਰਾਂ ਦੇਣ ਡਿਆ, ਤੇ ਉਹਨੇ ਖਬਰਾਂ ਸਰਕਾਰੀ ਹੀ ਦੇਣੀਆਂ, ਉਹੀ ਦੇਣੀ ਹੈ ਕਿ ਜਿਹੜੀ ਉਹਦੀ ਪਾਲਿਸੀ ਹੈ। ਉਸ ਪਾਲਿਸੀ ਨੂੰ ਤੁਸੀਂ ਆਜ਼ਾਦ ਮੀਡੀਆ ਜਾਂ ਪ੍ਰਾਈਵੇਟ ਟੀਵੀ ਚੈਨਲਾਂ ਦੇ ਨਾਲ ਮੁਕਾਬਲੇ 'ਚ ਕਦੇ ਨਹੀਂ ਤੋਲ ਸਕਦੇ। ਜੀ ਜੀ, ਤੇ ਇਹਦੇ ਪਾਕਿਸਤਾਨ ਦੇ ਵਿੱਚ ਇਸ ਵੇਲੇ ਜਿਹੜਾ ਆਪਾਂ ਦੇਖਦੇ ਹਾਂ ਕਿ ਜਿਵੇਂ ਪਹਿਲੇ ਹਿੱਸੇ ਦੇ ਵਿੱਚ ਮੀਡੀਆ ਦਾ ਜ਼ਿਕਰ ਕੀਤਾ ਸੀ, ਰੇਡੀਓ ਦਾ ਜ਼ਿਕਰ ਕੀਤਾ ਸੀਗਾ, ਕਿ ਟੀਵੀ ਇੰਡਸਟਰੀ ਵੀ ਰੇਡੀਓ ਵਾਂਗੂ ਸਰਵਾਈਵਲ ਦੇ ਵਿੱਚ ਆ ਜਾਂ ਉਹਨਾਂ ਦਾ ਚੰਗਾ ਚੋਖਾ ਠੀਕ ਹੈ ਕੰਮਕਾਰ? ਦੇਖੋ, ਜਿੱਥੇ ਤੇ ਪ੍ਰੋਫੈਸ਼ਨਲਿਜ਼ਮ ਹੈ ਉੱਥੇ ਮੁਕਾਬਲੇਬਾਜ਼ੀ ਵੀ ਹੈ। ਠੀਕ ਹੈ, ਕੁਝ ਚੈਨਲ ਨੇ ਉਹਨਾਂ ਦਾ ਆਪ ਕਹਿ ਲਓ ਕਿ ਖੂਬ ਯੁੱਧ ਮਚਿਆ ਹੋਇਆ ਹੈ। ਉਹ ਖਬਰ ਪਹਿਲਾਂ ਦੇਣ ਨਾਲੋਂ ਹੋਵੇ, ਉਹ ਚੰਗੇ ਤੋਂ ਚੰਗੇ ਐਂਕਰ ਰੱਖਣ ਨਾਲੋਂ ਹੋਵੇ, ਉਹ ਐਂਕਰਾਂ ਦੇ ਰਾਹੀਂ ਆਪਣੀ ਗੱਲ ਅੱਗੇ ਤੱਕ ਅਪਣਾਉਣ ਲਈ ਇੱਕ ਸਟਰੋਂਗ ਪਾਲਿਸੀ ਜਾਂ ਵਾਰਦਾਤ ਉਹ ਹੋਵੇ, ਉਹ ਕਿਸੇ ਵੀ ਢੰਗ ਨਾਲ। ਪਰ ਇਹ ਮੁਕਾਬਲਾ ਹੈ, ਕੋਈ ਕਹਿ ਲਵੋ ਕਿ ਭਰੇ ਬਾੜੇ ਦੇ ਵਿੱਚ ਦਸਾਂ ਟੱਗਿਆਂ ਦਾ, ਦਸਾਂ ਝੋਟਿਆਂ ਦਾ ਆਪਸ ਦੇ ਵਿੱਚ ਹੀ। ਬਾਕੀ ਉਹ ਜਿਹੜੇ 99 ਚੈਨਲ ਹੈ ਨੇ, ਉਹਨਾਂ ਦੇ ਵਿੱਚੋਂ ਜੇ ਅਸੀਂ 30-35 ਨਿਊਜ਼ ਚੈਨਲਸ ਨੂੰ ਕੱਢ ਵੀ ਲਈਏ ਤੇ ਸਾਡੇ ਮਾਫੀ ਦੇ ਨਾਲ ਉੱਥੇ ਫਿਰ ਕਹਿੰਦੇ ਨੇ ਕਿ ਇਹ ਸੀ ਕੈਟੇਗਰੀ ਦੇ ਨੇ, ਇਹ ਬੀ ਕੈਟੇਗਰੀ ਦੇ ਨੇ, ਇਹ ਸੀ ਦੇ ਨੇ, ਇਹ ਸੀ ਪਲੱਸ ਦੇ ਨੇ, ਇਹ ਬੀ ਦੇ ਨੇ, ਇਹ ਬੀ ਪਲੱਸ ਦੇ ਨੇ, ਇਹ ਏ ਦੇ ਨੇ, ਇਹ ਏ ਪਲੱਸ ਦੇ ਨੇ, ਤੇ ਇਹ ਐਗਜ਼ੈਕਟਿਵ ਨੇ। ਉਹ ਤੁਸੀਂ ਤਰਤੀਬ ਵੇਖ ਲਵੋ ਕਿ ਐਸੇ ਚੈਨਲ ਜਿਹੜੇ ਸ਼ਾਇਦ ਅਸੀਂ ਘਰਾਂ 'ਚ ਟਿਊਨ ਵੀ ਨਹੀਂ ਕੀਤੇ, ਪਤਾ ਲੱਗਦਾ ਕਿ ਪਾਕਿਸਤਾਨੀ ਨਿਊਜ਼ ਚੈਨਲ ਹੈ। ਮੈਂ ਕਿਸੇ ਦਾ ਨਾਂ ਨਹੀਂ ਲਾਂਗਾ, ਬਟ ਇਹ ਚੈਨਲ ਵੀ ਆਪਣੇ ਤੌਰ ਤੇ ਇੱਕ ਬਲੈਸਿੰਗ, ਮਿਸਾਲ ਦੇ ਤੌਰ ਤੇ ਇੱਕ ਤਗੜਾ ਝੋਟਾ ਜਾਂ ਇੱਕ ਤਗੜਾ ਚੈਨਲ ਹੈ ਜਿਹੜਾ, ਉਹ ਇੱਕ ਮਜਿਆ ਹੋਇਆ ਬੰਦਾ ਉਹਨੂੰ ਚਾਹੀਦਾ ਆ, ਤੇ ਉਹ ਉਹਨੂੰ ਲੈ ਕੇ ਪਾਲਿਸ਼ ਨਹੀਂ ਕਰਦਾ, ਉਹਨੇ ਉਹ ਪਾਲਿਸ਼ ਹੋਇਆ ਬੰਦਾ ਹੀ ਫੜਨਾ ਹੈ, ਉਹਨੂੰ ਹੀ ਬਟਾਣਾ, ਜਾਂ ਉਹਨੂੰ ਆਪਣੀ ਪਾਲਿਸੀ ਦੱਸਣੀ ਹੈ। ਇਹ ਜਿਹੜੇ ਮਾੜੇ ਜਾਂ ਸੀ ਪਲੱਸ ਚੈਨਲਸ ਨੇ, ਇਹਨਾਂ 'ਚ 100 ਖਰਾਬੀਆਂ ਨੇ, 100 ਮਾਮਲਾਤ ਨੇ ਇਹਨਾਂ ਦੇ, ਇਹਨਾਂ ਨੂੰ ਪ੍ਰੋਫੈਸ਼ਨਲਿਜ਼ਮ ਦਾ ਵੀ ਨਹੀਂ ਪਤਾ। ਬਟ ਇੱਥੇ ਹਰ ਆਉਣ ਵਾਲਾ ਜਿਹੜਾ ਜਿਹਨੂੰ ਮੌਕਾ ਲੱਭਦਾ ਆ, ਉਹਨੂੰ ਪਾਲਿਸ਼ ਹੋਣ ਦਾ ਮੌਕਾ ਜ਼ਰੂਰ ਲੱਭਦਾ, ਪਾਲਿਸ਼ ਹੋ ਕੇ ਫਿਰ ਅੱਗੇ ਤੁਰਿਆ ਜਾਏ। ਸਾਡੇ ਤੇ ਇੱਥੇ ਮੀਡੀਆ ਟੀਚਰਸ ਜਾਂ ਕਹਿ ਲਵੋ ਕਿ ਮੀਡੀਆ ਪੰਡਤ ਇਹ ਤੱਕ ਕਹਿੰਦੇ ਨੇ ਕਿ ਹੁਣ ਤੇ ਉਹ ਸ਼ਤਰੰਜ ਦੀ ਇੱਕ ਖੇਡ ਚੱਲ ਰਹੀ ਹੈ ਚੈਨਲਾਂ ਵਿਚਕਾਰ। ਠੀਕ ਹੈ, ਇੱਕ ਨਿਊਜ਼ ਐਂਕਰ ਹੈ ਜਿਹੜਾ ਉਹ ਇਸ ਚੈਨਲ ਤੇ ਬੈਠਾ ਆ, ਉੱਥੇ ਉਹ 3 ਲੱਖ ਰੁਪਈਆ ਲੈਣ ਡਿਆ, ਤੇ ਉਹਨੇ ਉੱਥੋਂ ਦੂਸਰੇ ਚੈਨਲ ਤੇ ਕੋਈ 3.5 ਲੱਖ ਤੇ ਚਲੇ ਜਾਣਾ। ਉੱਥੇ ਜਿਹੜਾ 3.5 ਤੇ ਸੀਗਾ, ਉਹਨੇ ਅੱਗੇ 4 ਤੇ ਚਲੇ ਜਾਣਾ। ਉਹ ਜਿਹੜਾ ਉੱਥੇ 4 ਤੇ ਸੀ, ਉਹਨੇ ਅੱਗੇ 4.25 ਤੇ ਚਲੇ ਜਾਣਾ। ਮਤਲਬ ਕਿ ਇਹ 10-20 ਦਾਣੇ 10-20 ਚੈਨਲਾਂ ਦੇ ਉੱਤੇ ਨੇ, ਜਿਹੜੇ ਬਿਹਤਰ ਅਪਰਚੁਨਿਟੀ ਇਧਰੋਂ ਟੁੱਟੇ ਉਧਰ ਚਲੇ ਗਏ, ਉਧਰੋਂ ਟੁੱਟੇ ਉਧਰ ਚਲੇ ਗਏ, ਉਧਰ ਟੁੱਟੇ ਉਧਰ ਚਲੇ ਗਏ, ਇਹ ਚੱਲਣ ਡਿਆ ਹੈ। ਤੇ ਉਸ ਤਰ੍ਹਾਂ ਜਿਸ ਤਰ੍ਹਾਂ
ਉਹ ਨਿਊਜ਼ ਮੀਡੀਆ ਦੇ ਵਿੱਚੋਂ ਕੁਛ ਛਾਣੇ ਹੋਏ 10 ਕੁ ਚੈਨਲਾਂ ਦਾ ਮੁਕਾਬਲਾ ਹੈ। ਇਸ ਤਰ੍ਹਾਂ ਐਂਕਰਾਂ ਦੀ ਵੀ ਇੰਨੀ ਕੀ ਹੀ ਗਿਣਤੀ ਹੈ ਜਿਨ੍ਹਾਂ ਦੀ ਆਪਸ 'ਚ ਮੁਕਾਬਲੇਬਾਜ਼ੀ ਹੈ, ਜਾਂ ਜਿਹੜੇ ਮੁੱਖ ਮੁਹਾਂਦਰੇ ਨੇ ਜਿਹੜੇ ਉਹ ਲੋੜ ਥੋੜ ਨੇ ਨਿਊਜ਼ ਮੀਡੀਆ ਜਾਂ ਟੀਵੀ ਮੀਡੀਆ ਦੇ। ਜੀ ਜੀ। ਪਹਿਲਾਂ ਜਦੋਂ ਰੇਡੀਓ ਚੱਲਦਾ ਸੀਗਾ, ਜਦੋਂ ਟੀਵੀ ਦੇ ਆਉਣ ਤੋਂ ਮੈਂ ਪਹਿਲਾਂ ਦੀ ਗੱਲ ਕਰ ਰਿਹਾ, ਰੇਡੀਓ ਦਾ ਕਰੇਜ਼ ਬਹੁਤ ਜ਼ਿਆਦਾ ਸੀਗਾ। ਜੀ ਜੀ ਟੀਵੀ ਆਇਆ, ਟੀਵੀ ਨੇ ਆਪਣੇ ਤਰੀਕੇ ਨਾਲ ਬੀਟ ਕੀਤਾ, ਪਰ ਉਹ ਗੱਲ ਨਹੀਂ ਬਣੀ। ਰੇਡੀਓ ਹਲੇ ਵੀ ਚੱਲ ਰਹੇ ਨੇ, ਦੁਨੀਆ ਭਰ ਦੇ ਵਿੱਚ ਚੱਲਦੇ ਨੇ। ਐਗਜ਼ੈਕਟਲੀ। ਪਹਿਲਾਂ ਲੋਕ ਜਿਹੜੇ ਵੀ ਮਨਪਸੰਦ ਰੇਡੀਓ ਜੌਕੀ ਨੂੰ ਮੈਂ ਕਹਿ ਦਿੰਦਾ, ਪ੍ਰੈਜ਼ੈਂਟਰ ਨੂੰ ਕਹਿ ਦਿੰਦੇ ਆਪਾਂ, ਪਸੰਦ ਕਰਦੇ ਸੀ, ਉਹਨੂੰ ਖਤ ਭੇਜਦੇ ਸੀ, ਉਹਨੂੰ ਇੱਕ ਬਕਾਇਦਾ ਪ੍ਰੋਗਰਾਮ ਵੀ ਮੈਂ ਤਾਂ ਨਿੱਕਾ ਹੁੰਦਾ ਸੁਣਦਾ ਹੁੰਦਾ ਸੀਗਾ ਖਤਾਂ ਵਾਲਾ, ਕਿ ਭਾਈ ਫਲਾਣੇ ਥਾਂ ਆਇਆ, ਫਲਾਣੇ ਥਾਂ ਚਿੱਠੀ ਆਈ ਹੈ, ਤੁਸੀਂ ਖਤ ਕਹਿ ਦਿੰਦੇ ਆ, ਚਿੱਠੀ ਆਈ। ਹੁਣ ਥੋੜਾ ਸੌਖਾ ਹੋ ਗਿਆ, ਹੁਣ ਆਪਾਂ ਨੂੰ ਸਟੂਡੀਓ ਦੇ ਵਿੱਚ ਕਾਲ ਆ ਜਾਂਦੀਆਂ, ਤੁਹਾਨੂੰ ਸੋਸ਼ਲ ਮੀਡੀਆ ਦੇ ਪੇਜ ਬਣ ਗਏ ਨੇ ਹਰ ਇੱਕ ਅਦਾਰੇ ਦੇ। ਤਾਂ ਇਸ ਚੀਜ਼ ਨਾਲ ਵੀ ਮੇਰਾ ਖਿਆਲ ਆ ਲੋਕ ਪਹਿਲਾਂ ਨਾਲੋਂ ਰੇਡੀਓ ਦੇ ਨਾਲ ਜ਼ਿਆਦਾ ਜੁੜੇ ਨੇ, ਕਿਉਂਕਿ ਉਹਨਾਂ ਨੂੰ ਜਿੱਥੇ ਕਿਤੇ ਵੀ ਲੱਗਦਾ ਕਿ ਆਹ ਇਨਫੋਰਮੇਸ਼ਨ ਠੀਕ ਆ, ਇੱਥੋਂ ਵਧੀਆ ਜਾਣਕਾਰੀ ਮਿਲਦੀ ਆ, ਤਾਂ ਐਕਸੈਸ ਸੌਖਾ ਹੋ ਗਿਆ ਵਾ। ਪ੍ਰਵੀਨ ਸ਼ਰਮਾ ਜੀ, ਗੱਲ ਤੁਹਾਡੀ ਬਿਲਕੁਲ ਠੀਕ ਹੈ, ਮੈਂ ਸਹਿਮਤ ਹਾਂ ਇਹਦੇ ਨਾਲ। ਹਰ ਨਵੀਂ ਆਉਣ ਵਾਲੀ ਟੈਕਨੋਲੋਜੀ, ਟੈਕਨੀਕ ਵਾਧੇ ਨੇ ਜਿਹੜੀ, ਉਹਨਾਂ ਨੂੰ ਕਬੂਲਣਾ ਵੀ ਚਾਹੀਦਾ ਹੈ। ਔਰ ਜਦੋਂ ਤੁਸੀਂ ਮਾਡਰਨ ਹੋਵੋਗੇ, ਤੁਸੀਂ ਵਕਤ ਦੇ ਨਾਲ ਚੱਲੋਗੇ, ਇਹਨਾਂ ਸ਼ਾਵਾਂ ਨੂੰ ਕਬੂਲ ਕਰੋਗੇ, ਤੇ ਹੀ ਤੁਹਾਡਾ ਵਜੂਦ ਰਹੇਗਾ। ਜਦੋਂ ਤੁਸੀਂ ਅੱਜ ਵੀ ਕਹੋਗੇ ਨਹੀਂ ਮੈਨੂੰ ਪ੍ਰੋਗਰਾਮ 'ਚ ਖਤ ਆਏਗਾ, ਮੈਂ ਉਹ ਪੜਾਂਗਾ, ਮੈਂ SMS ਨਹੀਂ ਪੜ੍ਹਨਾ, ਮੈਂ ਫੇਸਬੁੱਕ ਦਾ ਮੈਸੇਜ ਨਹੀਂ ਪੜ੍ਹਨਾ, ਤੁਸੀਂ ਪਿੱਛੇ ਰਹਿ ਜਾਓਗੇ, ਪਿੱਛੇ ਰਹਿ ਜਾਣਾ। ਬਿਲਕੁਲ ਸਹੀ। ਇਹ ਤਾਂ ਕਬੂਲਣ ਵਾਲੀ ਗੱਲ ਹੈ। ਦੂਸਰੀ ਗੱਲ ਕਿ ਰੇਡੀਓ ਦੀ ਮਕਬੂਲੀਅਤ ਪਾਕਿਸਤਾਨ 'ਚ FM ਆਉਣ ਦੇ ਨਾਲ ਰੇਡੀਓ ਜਿਹੜਾ ਮੁੱਕ ਰਿਹਾ ਸੀਗਾ, ਉਹਨੂੰ ਨਵੀਂ ਜ਼ਿੰਦਗੀ ਲੱਭੀ। ਇਹਦੇ 'ਚ ਕੋਈ ਦੂਜੀ ਗੱਲ ਨਹੀਂ ਹੈ। ਔਰ ਐਸੀ ਸ਼ਾਨਦਾਰ ਲੱਭੀ ਕਿ ਮੈਂ ਟੀਵੀ ਚੈਨਲਾਂ ਦੀ, ਰੇਡੀਓ ਚੈਨਲਾਂ ਦੀ ਗਿਣਤੀ ਹੈ ਜਿਹੜੀ, ਉਹ ਵੀ ਤੁਹਾਨੂੰ ਦੱਸ ਦਿੱਤੀ। ਅੱਛਾ, ਹੁਣ ਪ੍ਰੋਗਰਾਮਿੰਗ ਹੈ ਜਿਹੜੀ, ਉਹਦੇ ਬਹਿਸ 'ਚ ਅਸੀਂ ਨਹੀਂ ਜਾਂਦੇ। ਉਹਨਾਂ ਨੂੰ ਗੀਤਾਂ ਤੇ ਬੋਲਣ ਤੇ ਲਾ ਦਿੱਤਾ, ਬਾਕੀ ਨੇ ਜਿਹੜੇ ਉਹਨਾਂ ਨੂੰ ਸਿਰਫ ਬੋਲਣ ਤੇ ਲਾ ਦਿੱਤਾ ਕਿ ਤੁਸੀਂ ਖਬਰਾਂ ਪੜ੍ਹੋ। ਇਹ ਟੀਵੀ ਔਰ ਰੇਡੀਓ ਦੀ ਡਿਵੀਜ਼ਨ ਜਿਹੜੀ ਉਹ ਹੋ ਗਈ। ਠੀਕ ਹੈ। ਖਤਾਂ ਦਾ ਜ਼ਮਾਨਾ ਆਪਣੇ ਥਾਂ ਇੱਕ ਰੋਮਾਂਸ ਦਾ ਨਾਂ ਹੈ। ਵਕਤ ਕੱਢਣਾ, ਪ੍ਰੋਗਰਾਮ ਸੁਣ ਕੇ, ਉਹਦੀ ਮਿੱਠੀ ਆਵਾਜ਼ ਨੂੰ ਸੁਣ ਕੇ, ਉਹਦੇ ਕੁਝ ਮਿੱਠੇ ਸ਼ਬਦਾਂ ਨੂੰ ਸੁਣ ਕੇ, ਉਹ ਜਿਹੜੀ ਫੀਲਿੰਗ ਹੈ ਉਹਨੂੰ ਲਿਖ ਕੇ ਕਿਸੇ ਨੇ ਚਿੱਠੀ ਬਣਾ ਕੇ ਭੇਜਣਾ, ਤੇ ਪੜ੍ਹਨ ਵਾਲੇ ਨੂੰ ਵੀ ਸਵਾਦ ਆਣਾ, ਉਹਨੂੰ ਇੱਕ ਮਾਣ ਜਿਹਾ ਫੀਲ ਹੋਣਾ ਕਿ ਨਹੀਂ ਯਾਰ ਮੈਂ ਇਹ ਹੈ, ਮੈਂ ਕੁਛ ਹੈ ਆ। ਇਹ ਜਿਹੜੇ ਕੋਈ 24 ਕਰੋੜ ਲੋਕ ਨੇ, ਉਹਨਾਂ 'ਚ ਮੈਂ ਕੁਛ ਯੂਨੀਕ ਆ, ਮੈਂ ਸੁਪੀਰੀਅਰ ਆ। ਇਹ ਖਤ ਉਹਦੀ ਗਵਾਹੀ ਹੈ। ਸੋ ਉਹ ਵਕਤ ਨਿਕਲ ਗਿਆ, ਪਰ ਉਹ ਤਹਿਰੀਰ ਜਿਹੜੀ ਖਤ ਦੇ ਵਿੱਚ ਹੁੰਦੀ ਸੀਗੀ, ਉਹ ਤਹਿਰੀਰ ਉਸੇ ਤਰ੍ਹਾਂ ਹੀ, ਉਹ ਸੁਨੇਹਾ ਜਾਂ ਉਹ ਫੀਡਬੈਕ ਹੈ ਜਿਹੜਾ, ਉਹ ਖਤਾਂ ਤੋਂ ਆ ਗਿਆ SMS ਤੇ, ਕਮੈਂਟਸ ਦੇ ਉੱਤੇ, ਬਾਕੀ ਜਿਹੜੇ ਵੀ ਫੀਡਬੈਕ ਦੇ ਸੋਰਸ ਨੇ ਉਹ। ਪਰ ਇੱਕ ਗੱਲ ਪਤਾ ਨਹੀਂ ਤੁਸੀਂ ਸਹਿਮਤ ਹੈ ਜੀ ਨਹੀਂ, ਉਹ ਜਿਹੜਾ ਇੱਕ ਪਿਆਰ ਮੁਹੱਬਤ ਡੁੱਲਦਾ ਸੀਗਾ ਲਫ਼ਜ਼ਾਲੀ ਚੋਂ, ਸ਼ਬਦਾਂ ਚੋਂ, ਉਹ ਜਿਹੜੀ ਦਿਲ ਦੀ ਗੱਲ ਹੁੰਦੀ ਸੀਗੀ, ਉਹ ਇਸ ਜਦੀਦ ਦੌਰ ਨੇ ਕੁਛ ਖਾ ਲਈ। ਉਹ ਜਿਹੜਾ ਗੱਲ ਕਰਦਿਆਂ ਕਰਦਿਆਂ ਗੱਲਾਂ ਦੇ ਵਿੱਚ ਕੋਈ ਸ਼ੇਰ ਆ ਜਾਣਾ, ਕੋਈ ਲਿਟਰੇਚਰ ਆ ਜਾਣਾ, ਕੋਈ ਰੋਮਾਨਵੀ ਗੱਲ ਆ ਜਾਣੀ, ਉਹ ਪਿਆਰ ਜਿਹੜਾ ਝਲਕਦਾ ਸੀਗਾ। ਔਰ ਉੱਥੋਂ ਬਹੁਤ ਸਾਰੇ ਲਵ ਅਫੇਅਰਸ ਬਣੇ ਵੀ, ਇਹ ਵੀ ਕੋਈ ਲੁਕੀ ਗੱਲ ਨਹੀਂ ਕੀ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਲਵ ਅਫੇਅਰਸ ਹੁਣ ਕਿਉਂ ਨਹੀਂ ਬਣਦੇ, ਮੈਂ ਸਿਰਫ ਇਹ ਕਹਿਣ ਡਿਆ ਕਿ ਉਹ ਜਿਹੜਾ ਇੱਕ ਮਾਮਲਾ ਮੁਹੱਬਤ ਵਾਲੇ ਪਾਸੇ ਜਾਂਦਾ ਸੀਗਾ, ਉਹ ਲਫ਼ਜ਼ਾਲੀ ਦੀ ਉਹ ਚਾਸ਼ਨੀ ਸੀ, ਮਿਠਾਸ ਸੀਗੀ, ਅਦਾਇਗੀ ਸੀਗੀ, ਹੁੱਬ ਸੀ, ਪਿਆਰ ਸੀ, ਇੱਕ ਅਹਿਸਾਸ ਸੀਗਾ। ਉਹ ਹੁਣ ਇਸ ਜਿੱਦਤ ਦੇ ਵਿੱਚ ਮੈਨੂੰ ਮੁੱਕਦਾ ਹੋਇਆ ਮਹਿਸੂਸ ਹੋਇਆ। ਮੇਰੇ ਤੇ ਇਹੀ ਵਿਚਾਰ ਨੇ। ਜੀ ਜੀ। ਨਹੀਂ, ਉਹਦੇ ਵਿੱਚ ਮੇਰਾ ਖਿਆਲ ਹੈ ਕਿ ਇੱਕ ਫਰਕ ਬੁਨਿਆਦੀ ਇਹ ਵੀ ਹੈ ਕਿ ਤੁਸੀਂ ਕਿਹੜੇ ਪ੍ਰੋਗਰਾਮ ਕਰ ਰਹੇ ਹੋ, ਇਹਦੇ ਤੇ ਗੱਲ ਬਹੁਤ ਜ਼ਿਆਦਾ ਮੁਨਸਰ ਹੈ। ਕਿਉਂਕਿ ਜੇ ਕੋਈ ਖਬਰਾਂ ਵਾਲਾ ਕਰ ਰਿਹਾ ਤਾਂ ਉਹਦੀ ਜਿਹੜੀ ਆਡੀਅੰਸ ਆ, ਉਹਦੇ ਜਿਹੜੇ ਸੁਣਨ ਵਾਲੇ ਲੋਕ ਨੇ, ਉਹ ਲੋਕ ਹੋਣਗੇ ਜਿਹੜੇ ਪੋਲੀਟੀਕਲ ਸਿਸਟਮ ਬਾਰੇ ਜਾਣਨਾ ਚਾਹੁੰਦੇ ਆ ਜਾਂ ਉਹਦੇ ਬਾਰੇ ਤਾਂਘ ਰੱਖਦੇ ਆ। ਜੇ ਕੋਈ ਸਾਹਿਤਕ ਪੇਸ਼ਕਾਰੀ ਕਰ ਰਿਹਾ ਤਾਂ ਜ਼ਾਹਰ ਜੀ ਗੱਲ ਹੈ ਕਿ ਉਹ ਲਿਟਰੇਚਰ ਦੇ ਨਾਲ ਰਾਬਤਾ ਰੱਖਣ ਵਾਲੇ ਲੋਕ ਹੋਣਗੇ। ਜੇ ਕੋਈ ਗੀਤਾਂ ਵਾਲਾ ਪ੍ਰੋਗਰਾਮ ਹੈ ਜਾਂ ਕੋਈ ਉਹੋ ਜਿਹਾ, ਤਾਂ ਫਿਰ ਉਹੀ ਜਿਹੀ ਆਡੀਅੰਸ, ਪ੍ਰੋਗਰਾਮ ਦੀ ਆਡੀਅੰਸ ਮੇਰੇ ਖਿਆਲ ਦੇ ਨਾਲ ਬਣਦੀ ਹੈ, ਤੇ ਉਸ ਨਾਲ ਫਿਰ ਆਡੀਅੰਸ ਜੁੜ ਕੇ ਹੀ ਗਾਂਹ ਦੇ ਗਾਂਹ ਰਾਬਤਾ ਜਿਹੜਾ ਉਹ ਬਣਦਾ। ਇਹਦੇ 'ਚ ਇੱਕ ਨਿੱਕਾ ਜਿਹਾ ਵਾਦਾ ਮੈਂ ਹੋਰ ਕਰਾਂਗਾ, ਇਹ ਵੀ ਹੋ ਸਕਦਾ ਹੈ ਕਿ ਅਸੀਂ ਟੈਕਨੋਲੋਜੀ ਟੈਕਨੀਕ ਨੂੰ ਬਹੁਤ ਸਾਰੇ ਸਾਡੇ ਜਿਹੜੇ ਯੂਜ਼ਰ ਨੇ, ਜਿਹੜੇ ਲਿਸਨਰਸ ਨੇ, ਸਰੋਤੇ ਨੇ ਜਾਂ ਦਰਸ਼ਕ ਨੇ, ਉਹਨਾਂ ਨੂੰ ਵਰਤਣਾ ਵੀ ਨਾ ਆਉਂਦਾ ਹੋਏ। ਮੇਰਾ ਪੁਆਇੰਟ ਥੋੜਾ ਜਿਹਾ ਇਹਦੇ 'ਚ ਬਰੀਕੀ, ਮੈਂ ਉਹ ਵਾਲ ਨੂੰ ਜ਼ਰਾ ਥੋੜਾ ਜਿਹਾ ਛੇੜ ਕੇ ਤੇ ਨਿਸ਼ਾਨ ਦੱਸਣਾ ਹੈ, ਉਹ ਇਹ ਸੀਗਾ ਕਿ ਅੱਖਰਾਂ ਦੇ ਚੁਣਾਵ ਦੇ ਵਿੱਚ ਪ੍ਰੋਗਰਾਮ ਦੀ ਨੇਚਰ ਆਪਣੇ ਥਾਂ ਮੌਜੂਦ ਹੈ, ਲੇਕਿਨ ਉਹ ਅੱਖਰਾਂ ਦਾ ਚੁਣਾਵ ਜਿਹੜਾ ਸ਼ਬਦ ਚੋਣ ਉਹ ਮਾਫੀ ਦੇ ਨਾਲ ਉਹਦਾ ਰਸੀਲਾ ਨਹੀਂ ਰਿਹਾ। ਜੀ 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 ਜੀ, ਬਿਲਕੁਲ ਬਿਲਕੁਲ। ਉਹ ਇਹ ਗੱਲ ਤੁਹਾਡੀ ਸਹੀ ਹੈ ਕਿ ਹਰ ਇੱਕ ਚੀਜ਼ ਦੇ ਵਿੱਚ ਉਹਨੂੰ ਬਿਹਤਰ ਬਣਾਉਣਾ, ਉਹਨੂੰ ਆ ਗਈ, ਉਹਨੇ ਕੁਛ ਸ਼ਾਵਾਂ ਖਾ ਲਈਆਂ। ਇਹ ਬਿਲਕੁਲ ਸਹੀ ਹੈ। ਚਾਹ ਬਣਾਉਣੀ, ਕਿਸੇ ਨੂੰ ਪਰੋਸਣੀ, ਕਿਸੇ ਨੇ ਮੂਹਰੇ ਰੱਖਣੀ, ਇੱਕ ਵੱਖਰੀ ਗੱਲ ਹੈ, ਪਰ ਉਹਨੂੰ ਇੱਕ ਚੰਗੇ ਤਰੀਕੇ ਨਾਲ, ਸੋਹਣੇ ਤਰੀਕੇ ਨਾਲ ਕਿਸੇ ਨੂੰ ਮੂਹਰੇ ਸਜਾ ਕੇ ਰੱਖਣਾ ਇੱਕ ਵੱਖਰੀ ਗੱਲ ਹੈ। ਇਹ ਇਸ ਗੱਲ ਦੇ ਨਾਲ ਮੈਂ ਵੀ ਬਿਲਕੁਲ ਸਹਿਮਤ ਹਾਂ। ਪਰ ਹੁਣ ਜਿਹੜੇ ਤੁਹਾਡੇ ਨਵੇਂ ਸਟੂਡੈਂਟਸ ਆਉਂਦੇ ਸੀ, ਜਿਹੜੇ ਨਵੇਂ ਸਿਖਿਆਰਥੀ ਆਉਂਦੇ ਸੀ, ਉਹਨਾਂ ਦੇ ਵਿੱਚ ਕਿਹੋ ਜਿਹੀਆਂ ਚੀਜ਼ਾਂ ਤੁਸੀਂ ਦੇਖਦੇ ਸੀਗੇ ਕਿ ਜਿਵੇਂ ਜਦੋਂ
ਅਸੀਂ ਸਿੱਖ ਰਹੇ ਸੀ 10-12 ਸਾਲ ਪਹਿਲਾਂ, ਜੀ। ਉਦੋਂ ਕੁਛ ਹੋਰ ਤਰ੍ਹਾਂ ਦਾ ਸਟਰਗਲ ਸੀ, ਉਦੋਂ ਕੁਛ ਹੋਰ ਤਰ੍ਹਾਂ ਦੀ ਹਾਇਰਾਰਕੀ ਹਰ ਸਿਸਟਮ ਦੇ ਵਿੱਚ ਹੁੰਦੀ ਸੀ। ਹੁਣ ਕੁਛ ਹੋਰ ਤਰ੍ਹਾਂ ਦੀ, ਕਿਉਂਕਿ ਨਵੇਂ ਯੰਗਸਟਰਸ ਨੇ ਜਿਹੜੇ, ਇਹਨਾਂ ਕੋਲੇ ਪਲੇਟਫਾਰਮਸ ਬਹੁਤ ਨੇ। ਬਿਲਕੁਲ ਠੀਕ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਹਾਂਜੀ। ਤੁਹਾਡਾ ਸਾਡਾ ਵਕਤ ਸੀਗਾ ਜਿਹੜਾ ਉਹ ਅਟਰਨਸ਼ਿਪ ਦਾ ਹੋਰ ਸੀਗਾ। ਜੀ, ਜੀ। ਇੱਕ ਅਟਰਨਸ਼ਿਪ ਲੈਟਰ ਹੈ ਜਿਹੜਾ, ਉਹਦੇ ਉੱਤੇ ਲਿਖੇ ਹੋਏ ਲਫ਼ਜ਼ ਨੇ ਜਿਹੜੇ, ਹਾਂਜੀ। ਉਹਨਾਂ ਨੂੰ ਅਸੀਂ ਵੈਲਿਊ ਦਿੰਦੇ ਸਾਂ। ਅੱਗੇ ਕਿਤੇ ਜੌਬ ਲਈ ਅਪਲਾਈ ਕਰਦੇ ਸਾਂ ਤੇ ਉਹ ਵਾਕਈ ਵੈਲਿਊ ਹੁੰਦੀ ਸੀ। ਫਿਰ ਵਕਤ ਬਦਲਿਆ, ਜੀ। ਟੀਵੀ ਚੈਨਲਾਂ ਦੇ ਵਿੱਚ ਇੱਕ ਤੇ ਲੋਡ ਵੱਧ ਗਿਆ। ਪੜਿਆਰ ਕਿੱਥੇ ਵਰੇਵਾਰ ਇੱਕ ਯੂਨੀਵਰਸਿਟੀ ਹੈ ਜਿਹੜੀ, ਉਹ 100 ਪੜਿਆਰ, 50 ਮਾਰਨਿੰਗ ਦੇ 50 ਈਵਨਿੰਗ ਦੇ ਜਿਹੜੇ, ਉਹ ਗਾਂ ਟੋਰਦੀ ਸੀ। ਫਿਰ ਐਫੀਲੀਏਟਡ ਕਾਲਜ ਹੋਣੇ, ਕੋਈ 100 ਉੱਥੋਂ ਆ ਜਾਣਾ। ਵਰੇਵਾਰ ਹੈ ਜਿਹੜਾ, ਉਹ ਕੁੱਲ ਮਿਲਾ ਕੇ ਤੁਹਾਡੇ ਮੁਲਕ ਦੇ ਵਿੱਚ ਕੋਈ 2600 ਗ੍ਰੈਜੂਏਟ ਹੈ ਜਿਹੜਾ, ਉਹ ਮੀਡੀਆ ਦਾ ਪੈਦਾ ਹੁੰਦਾ ਸੀਗਾ। ਉਹ 2600 ਹੈ ਜਿਹੜਾ, ਉਹ ਇਹਨਾਂ ਟੀਵੀ, ਰੇਡੀਓ, ਅਖਬਾਰਾਂ ਦੇ ਵਿੱਚ ਜਾ ਕੇ ਇੰਟਰਨਸ਼ਿਪ ਕਰਦਾ ਸੀਗਾ। ਹਾਂਜੀ, ਹਾਂਜੀ। ਫਿਰ ਟ੍ਰੈਡੀਸ਼ਨ ਬਦਲਿਆ, ਜੀ। ਡਿਜੀਟਲ ਮੀਡੀਆ ਆਇਆ, ਹਾਂਜੀ। ਉਹਨੇ ਟੀਵੀ ਨੂੰ ਵੀ ਵਕਤ ਪਾਤਾ, ਉਹਨੇ ਰੇਡੀਓ ਨੂੰ ਵੀ ਵਕਤ ਪਾਤਾ। ਇਹ ਨਵੀਂ ਸ਼ੈ ਨੂੰ ਕਬੂਲਣਾ ਪਿਆ। ਜਿਹੜੇ ਰੇਡੀਓ ਨੂੰ ਲੈ ਕੇ ਤੁਰੇ ਉਹ ਵੀ ਕਾਮਯਾਬ ਰਹੇ, ਜਿਹੜੇ ਟੀਵੀ ਨਾਲ ਰਹਿ ਕੇ ਤੁਰੇ ਉਹ ਵੀ ਕਾਮਯਾਬ ਰਹੇ। ਜੀ, ਜੀ। ਵੱਜ ਕੇ 9 ਵਜੇ ਦੀਆਂ ਖਬਰਾਂ ਜਿਹੜੀਆਂ, ਉਹ ਕਿਸੇ ਦੇ ਵੀ ਬਸ ਚ ਨਹੀਂ ਸੀਗਾ। ਪਰ 9 ਵਜੇ ਦੀਆਂ ਖਬਰਾਂ ਚ ਕੀ ਸੀਗਾ, ਇਹ ਇਸ ਡਿਜੀਟਲ ਮੀਡੀਆ ਨੇ ਦੱਸਿਆ, ਉਸ ਪੋਡਕਾਸਟ ਨੇ ਦੱਸਿਆ ਕਿ ਇਹ ਕੁਝ ਹੋਇਆ, ਇਹ ਕੁਝ ਵਾਪਰੀ। ਇਹ ਤੁਸੀਂ ਕਿਸੇ ਵੇਲੇ ਵੀ ਵੇਖ ਸਕਦੇ ਜੇ, ਕਿਸੇ ਵੇਲੇ ਤੁਸੀਂ ਇਹਦਾ ਕਹਿ ਲੋ ਕਿ ਮੁਲਾਇਜ਼ਾ ਕਰ ਸਕਦੇ ਜੇ। ਇਸੇ ਤਰ੍ਹਾਂ ਇਸ ਚੀਜ਼ ਤੋਂ ਫਾਇਦਾ ਚੁੱਕਿਆ ਔਰ ਬਹੁਤ ਸਾਰੇ ਯੂਟਿਊਬਰਸ ਸਾਹਮਣੇ ਆਏ, ਬਹੁਤ ਸਾਰੇ ਸੋਸ਼ਲ ਮੀਡੀਆ ਫ੍ਰੀਲੈਂਸਰਸ ਨੇ ਆਪਣੇ ਨੇ ਜਿਹੜੇ, ਉਹ ਸਾਹਮਣੇ ਆਏ। ਤੇ ਇਹ ਕੁਝ ਕਹਿ ਲਵੋ ਕਿ ਸੋਰਸ ਜਿਹੜੇ ਨੇ, ਇਹਨਾਂ ਨੇ ਆਪਣਾ ਮੁੱਖ ਮੰਤਰਾ ਬਣਿਆ ਔਰ ਬਣਾਇਆ, ਔਰ ਉਸ ਤੋਂ ਬਾਅਦ ਆਪਣੇ ਪੈਰ ਜਮਾਏ। ਪੈਰ ਜਮਾਉਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੇ ਆਪਣੇ ਨਾਲ ਜੋੜਿਆ। ਇਹ ਮਾਡਰਨ ਸ਼ਕਲ ਹੈ ਜਿਹੜੀ ਤੁਹਾਡੀ ਸਾਰੀ ਇੰਟਰਨਸ਼ਿਪ ਤੋਂ ਜ਼ਰਾ ਕੁਝ ਵੱਖਰੀ ਸੀ। ਬੇਸ਼ੱਕ ਡਿਗਰੀ ਦੀ ਕੰਪਲੀਸ਼ਨ ਹੈ ਜਿਹੜੀ, ਉਹਦੇ ਲਈ ਮਸਟ ਹੈ ਕਿ ਤੁਸੀਂ ਇੰਟਰਨਸ਼ਿਪ ਕਰਨੀ ਹੈ ਔਰ ਐਸਐਸ ਡੋਮੇਨ ਦੇ ਵਿੱਚ ਕਰਨੀ ਹੈ। ਉਹ ਆਪਣੇ ਤਾਂ ਕੰਮ ਕਾਇਮ ਹੈ, ਪਰ ਉਹ ਜਿਹੜਾ ਕੰਮਕਾਰ ਪਰਫਾਰਮਿੰਗ ਆਰਟ ਦਾ ਮਾਮਲਾ ਹੈ, ਉਹਦੇ ਚ ਪਲੇਟਫਾਰਮ ਚੌਖੇ ਆ ਗਏ। ਮੈਂ ਇਹ ਖੁਸ਼ਕਿਸਮਤੀ ਸਮਝਦਾ ਹਾਂ ਅੱਜ ਨਵੇਂ ਆਉਣ ਵਾਲਿਆਂ ਦੀ, ਜਿਹੜਾ ਤੁਸੀਂ ਸਵਾਲ ਪੁੱਛਿਆ, ਤੇ ਇਹ ਮੈਂ ਕਹਿੰਦਾ ਹੈ ਕਿ ਮਹਿਰੂਮੀ ਹੈ ਤੁਹਾਡੀ ਮੇਰੀ, ਸਾਡੇ ਦੌਰ ਦੇ ਵਿੱਚ ਇਹ ਮਾਮਲੇ ਨਹੀਂ ਸੀਗੇ ਹੈ। ਇਹਨਾਂ ਚੈਲੰਜਾਂ ਨੂੰ ਕਬੂਲ ਕਰਕੇ ਮੇਰੀ ਧੀ ਜਾਂ ਮੇਰਾ ਪੁੱਤਰ ਮੇਰੇ ਨਾਲੋਂ ਬਿਹਤਰ ਮੋਬਾਈਲ ਚਲਾ ਲੈਂਦਾ ਹੈ, ਉਹਦੇ ਫੀਚਰ ਵੀ ਜਾਣਦਾ ਹੈ। ਸਾਨੂੰ ਜ਼ਰਾ ਅੱਜ ਵੀ ਪੁੱਛਣਾ ਪੈਂਦਾ ਕਿ ਸ਼ਰਮਾ ਜੀ, ਮੈਂ ਫਸਿਆ, ਮੈਨੂੰ ਦੱਸਿਆ ਜੀ ਇਸ ਐਪ 'ਚ ਕੀ ਹੈ। ਤੁਹਾਨੂੰ ਪੁੱਛਣਾ ਪੈਂਦਾ ਕਿ ਮਲੀ ਸਾਹਿਬ ਤੁਹਾਡੇ ਇਹ ਕਿਸ ਤਰ੍ਹਾਂ ਹੁੰਦਾ, ਤੇ ਇਹ ਪੁੱਛਣ ਦੇ ਵਿੱਚ ਹਰਜ ਨਹੀਂਗਾ। ਕਹਿਣ ਦਾ ਮਕਸਦ ਇਹ ਹੈ ਕਿ ਇਸ ਨਵੀਂ ਦੌੜ, ਇਹ ਨਵੇਂ ਜਿਹੜੇ ਮਾਮਲੇ ਹੈ ਨੇ, ਅਸੀਂ ਉਹਨਾਂ 'ਚ ਕਈ ਥਾਂ ਬਹੁਤ ਪਿੱਛੇ ਹਾਂ। ਜਿਹੜੇ ਅਸੀਂ ਟ੍ਰੈਡੀਸ਼ਨਲ ਜਰਨਲਿਜ਼ਮ ਕਰਨ ਵਾਲੇ ਆ ਨਾ, ਮੈਂ ਉਹਨਾਂ ਦੀ ਗੱਲ ਕਰਨ ਡਿਆ। ਤੇ ਇਹ ਨਵੇਂ ਮੌਕੇ ਜਿਹੜੇ ਪੈਦਾ ਹੋਏ, ਜਦੀਦ ਮੌਕੇ ਜਿਹੜੇ ਪੈਦਾ ਹੋਏ, ਉਹਦੇ ਨਾਲ ਇਹ ਨਵੀਂ ਪੌਧ ਆ ਜਿਹੜੀ, ਉਹਨਾਂ ਨੇ ਆਪਣੇ YouTube ਚੈਨਲ ਬਣਾ ਲਏ, ਉਹਦੇ ਉੱਤੇ ਤਬਸਰੇ ਹੋ ਗਏ, YouTube ਤੋਂ ਅਰਨਿੰਗ ਦੇ ਸੋਰਸ ਸ਼ੁਰੂ ਹੋ ਗਏ। ਉਹ ਜੋ ਹੁਣ ਦੇਣਾ ਚਾਹੀਦਾ ਸੀਗਾ। ਅੱਛਾ, ਫਿਰ ਕੋਈ ਸ਼ੈ ਹੈ ਜਿਹੜੀ ਉਹ ਪਪੂਲਰ ਹੋ ਗਈ, ਸਾਰੀ ਭੇਡ ਚਾਲ ਕੇ ਤੁਰ ਪਏ, ਹਰ ਕਿਸੇ ਨੇ ਉਧਰ ਨੂੰ ਕਰ ਲਿਆ। ਅੱਛਾ, ਫਿਰ ਉਹ ਕਮਿਊਨਿਟੀ ਜਿਹੜੀ ਟਾਰਗੇਟ ਕਮਿਊਨਿਟੀ ਸੀ, ਜਾਂ ਤੁਹਾਡੇ ਯੂਜ਼ਰ ਸਨ ਜਾਂ ਸਬਸਕ੍ਰਾਈਬਰ ਸਨ, ਉਹ ਵੀ ਸਾਹਮਣੇ ਰਹੇ ਕਿ ਇੱਥੋਂ ਇਹ ਹੈ। ਉਹ ਫਿਰ ਉਹਨਾਂ ਦੇ ਇੰਟਰਸਟ ਦੇ ਮੁਤਾਬਕ ਚੰਗਾ ਮੰਦਾ, ਉਹ ਜਿਹੜਾ ਇੱਕ ਪੁਣਦੇ ਸਨ ਨਾ, ਅਸੀਂ ਟ੍ਰੈਡੀਸ਼ਨ ਮੀਡੀਆ, ਰੇਡੀਓ, ਟੀਵੀ, ਅਖਬਾਰ 'ਚ ਇਹ ਗੱਲ ਲਿਖਣੀ ਹੈ ਤੇ ਇਹਦੇ ਵਾਸਤੇ ਅਲਫਾਜ਼ੀ ਕਿਹੜੀ ਹੋਣੀ ਚਾਹੀਦੀ, ਇਹ ਖਬਰ ਆ ਜਿਹੜੀ ਇਹਨੂੰ ਦੇਣ ਵਾਸਤੇ, ਉਹ ਮਾਫੀ ਦੇ ਨਾਲ ਮਿਟ ਗਿਆ, ਉਹ ਹੱਲ ਫਿਰ ਗਿਆ, ਉਹਦੇ ਤਮੀਸਲੀ ਦਾ ਕੋਈ ਨਾ ਹੋਇਆ। ਹੁਣ ਤੇ ਉਹ ਮਾਇਕ ਹੈ ਜਿਹੜਾ, ਉਹ ਬਿਲਕੁਲ ਮੂੰਹ ਤੇ ਨਹੀਂ ਵੱਜਦਾ। ਬਾਕੀ ਤੇ ਉਹ ਸਾਰਾ ਸਾਡੇ ਹੁੰਦਿਆਂ ਐਥਿਕਸ ਵੀ ਦੱਸੇ ਜਾਂਦੇ ਸੀਗੇ। ਇਹ 4 ਉਂਗਲੀਆਂ ਹੋਣਗੀਆਂ, ਅੰਗੂਠਾ ਜਿਹੜਾ ਇਹਦਾ ਦੱਬ ਦੇ ਉੱਤੇ ਹੋਏਗਾ, ਇਹ ਮੂਵਮੈਂਟ ਹੋਏਗੀ, ਮਾਈਕ ਨੂੰ ਇਦਾਂ ਕਰਨਾ ਹੈ, ਮੂੰਹ ਦੇ ਨਾਲੋਂ ਇਹ ਫਾਸਲਾ ਹੋਏਗਾ, ਇਹ ਫਾਸਲਾ ਹੋਏਗਾ। ਉਹ ਸਵਾਲ ਪੁੱਛਦਾ ਸੀ, ਇਹ ਫਾਸਲਾ ਕਿਉਂ ਬਈ? ਆਵਾਜ਼ ਦੀ ਪਿੱਚ ਹੈ ਜਿਹੜੀ, ਉਹ ਇਹ ਕਿਉਂਕਿ ਇਨਸਾਨੀ ਦਿਲ ਦਾ ਸਾਈਜ਼ ਇਹ ਟੈਕਨੀਕ ਸਾਨੂੰ ਦੱਸੀਆਂ ਜਾਂਦੀਆਂ ਸੀ। ਜ਼ੋਰ ਦੀ ਬੋਲਣ ਵਾਲੇ ਦੀ ਇਹ ਹੁੰਦੀ ਹੈ, ਜਦੋਂ ਜਲਸੇ 'ਚ ਜਾਓਗੇ ਤੇ ਫਿਰ ਇਹ ਹੋਏਗਾ, ਇਸ ਲੈਵਲ ਤੇ ਤੁਸੀਂ ਰੱਖਣਾ ਹੈ। ਫਿਰ ਮਾਈਕਸ ਨੇ ਜਿਹੜੇ, ਇਹ ਦੱਸਿਆ ਜਾਂਦਾ ਸੀ 4 ਡੋਮੇਨਾਂ ਨੇ, ਇਹਨਾਂ ਦੇ ਅੱਗੇ 12 ਜੀ ਨੇ। ਇਹਨਾਂ 4 ਡੋਮੇਨਾਂ ਦੇ ਵਿੱਚ ਇਹਨੂੰ ਫੈਂਟਮ ਕਹਿੰਦੇ ਨੇ, ਇਹਨੂੰ ਵੈਲੋਸਿਟੀ ਕਹਿੰਦੇ ਨੇ, ਇਹਨੂੰ ਫਲਾਂ, ਇਹ ਸਾਰੀਆਂ ਇਹਨਾਂ ਦਾ ਵਰਤੋਂ ਕੀ ਹੈ, ਇਹ ਸੀਗਾ। ਹੁਣ ਕੁਛ ਨਹੀਂ, ਹੁਣ ਤੇ ਇੱਕ ਸ਼ੈ ਲੱਭਦੀ ਹੈ, ਕੈਮਰੇ ਦੇ ਨਾਲ ਲੱਗ ਜਾਂਦੀ ਹੈ, DSLR ਦੇ ਨਾਲ ਲੱਗ ਜਾਂਦੀ ਹੈ, ਤੁਹਾਡੇ ਐਂਡਰੋਇਡ ਦੇ ਨਾਲ ਲੱਗ ਜਾਂਦੀ ਹੈ, ਔਰ ਉਹੀ ਤੁਹਾਡਾ ਪਲੇਟਫਾਰਮ ਆ ਉੱਤੇ, ਔਰ ਬਹੁਤ ਚੰਗਾ ਵੀ ਕੰਮ ਹੋ ਰਿਹਾ ਆ, ਉਹ ਸਾਡੇ ਸਾਹਮਣੇ ਮੌਜੂਦ ਹੈ। ਸੋ ਇੱਕ ਦੌੜ, ਇੱਕ ਮੁਕਾਬਲੇਬਾਜ਼ੀ ਹੈ, ਔਰ ਉਸ ਮੁਕਾਬਲੇਬਾਜ਼ੀ ਜਿਹਨੂੰ ਜੋ ਚਾਹੀਦਾ ਆ, ਉਹ ਬੜੀ ਆਸਾਨੀ ਦੇ ਨਾਲ ਲੱਭ ਜਾਂਦਾ ਆ। ਚੈਨਲ ਅੱਜ ਵੀ ਆਪਣੀ ਪਾਲਿਸੀ ਦੇ ਘੇਰੇ ਦੇ ਵਿੱਚ ਕੈਦ ਨੇ, ਪਰ ਇਹ ਕੰਮ ਜਿਹੜਾ, ਇਹ ਥੋੜਾ ਜਿਹਾ ਆਜ਼ਾਦੀ ਦੇ ਨਾਲ ਲੱਭਿਆ। ਔਰ ਉਹ ਲੋਕ ਜਿਹੜੇ ਆਜ਼ਾਦ ਗੱਲ ਸੁਣਨਾ ਚਾਹੁੰਦੇ ਨੇ, ਆਜ਼ਾਦ ਖਬਰ ਜਾਣਨਾ ਚਾਹੁੰਦੇ ਨੇ, ਉਹਨਾਂ ਨੂੰ ਇੱਕ ਸ਼ੈ ਜਿਹੜੀ ਉਹ ਲੱਭ ਵੀ ਗਈ ਇਸ ਸ਼ਕਲ 'ਚ। ਜੀ, ਜੀ। ਇੱਥੇ ਮੈਂ ਇੱਕ ਗੱਲ ਜਿਹੜੀ ਆ ਉਹ ਕਲੀਅਰ ਕਰ ਦਿੰਦਾ ਕਿ ਸਾਡਾ ਇੱਥੇ ਬੈਠ ਕੇ ਮੰਤਵ ਇਹ ਨਹੀਂ ਗਾ ਡੀਂਗਾ ਮਾਰਨ ਦਾ, ਜਾਂ ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਬੜੇ ਤੋਪ ਆ, ਪਰ ਸਾਡਾ ਅੱਜ ਦੀ ਗੱਲਬਾਤ ਦਾ ਜਿਹੜਾ ਮੰਤਵ ਸੀਗਾ, ਉਹ ਇਹ ਸੀਗਾ ਕਿ ਇੱਕ ਸਿਸਟਮ ਜਿਹੜਾ ਚੱਲ ਰਿਹਾ, ਉਹਦੇ ਬਾਰੇ ਦੇਖਣਾ ਕਿ ਉਹ ਕਿਵੇਂ ਚੱਲਦਾ ਹੈ। ਜਿਵੇਂ ਜਿਸ ਤਰੀਕੇ ਦੇ ਨਾਲ ਬੰਦਾ ਤਿਆਰ ਹੋ ਕੇ ਚੰਗੀ ਪੈਂਟ ਸ਼ਰਟ ਪਾਉਂਦਾ,
ਫਿਰ ਟਾਈ ਲਾਉਂਦਾ ਹੈ, ਫਿਰ ਕੋਟ ਪਾਉਂਦਾ, ਫਿਰ ਸ਼ੂ ਪਾਉਂਦਾ ਚੰਗੇ, ਜੇ ਪਾਰਟੀ 'ਚ ਜਾ ਰਿਹਾ ਤਾਂ ਉਹ ਜੇ ਪਾਉਂਦਾ, ਤੇ ਜੇ ਆਮ ਨੋਰਮਲ ਜ਼ਿੰਦਗੀ 'ਚ ਜਾਣਾ ਤਾਂ ਉਹ ਜੇ ਪਾਉਂਦਾ। ਤਾਂ ਬਿਲਕੁਲ ਇਸੇ ਤਰ੍ਹਾਂ ਪ੍ਰੋਗਰਾਮਿੰਗ ਹੈ ਜਿਹੜੀ ਜਿਹਦੇ ਨਾਲ ਹਰ ਚੀਜ਼ ਜੁੜਦੀ ਹੈ, ਇੱਥੋਂ ਤੱਕ ਕਿ ਸਾਡੇ ਲਈ ਪ੍ਰੋਗਰਾਮ ਤਾਂ ਤੁਸੀਂ ਬਹੁਤ ਪਿਆਰ ਕਰਦੇ ਹੋ। ਰੇਡੀਓ ਦੇ ਲਈ ਆਈਡੀਜ਼ ਜੋ ਚੱਲਦੀਆਂ ਨੇ, ਰੇਡੀਓ 'ਤੇ ਜੋ ਕਮਰਸ਼ੀਅਲ ਚੱਲਦੀਆਂ ਨੇ, ਇਹਨਾਂ ਨੂੰ ਵੱਖ-ਵੱਖ ਰੂਪ ਦੇਣੇ, ਵੱਖ-ਵੱਖ ਸਟਾਇਰ ਦੇ ਰੂਪ ਦੇ ਵਿੱਚ, ਕਿਤੇ ਤਾਂ ਉਤਸੁਕਤਾ ਦੇ ਰੂਪ ਦੇ ਵਿੱਚ ਪੇਸ਼ ਕਰਨੀਆਂ, ਇਹ ਵੀ ਇੱਕ ਰੇਡੀਓ ਪ੍ਰੋਡਕਸ਼ਨ ਦਾ ਇੱਕ ਹਿੱਸਾ ਵਾ। ਜਿਸ ਪ੍ਰੋਗਰਾਮ ਨੂੰ ਸਾਨੂੰ ਲੱਗਦਾ ਕਿ ਇਹ ਘੰਟੇ ਦਾ ਹੈ ਜਾਂ ਅੱਧੇ ਘੰਟੇ ਦਾ, ਪਰ ਉਸ ਅੱਧੇ ਘੰਟੇ ਪਿੱਛੇ ਵੀ ਕਈ ਵਾਰੀ ਤੁਸੀਂ ਦੇਖਣਾ ਹੋਣਾ ਕਿ ਕਈ ਘੰਟਿਆਂ ਦੀ ਮਿਹਨਤ ਹੁੰਦੀ ਹੈ। ਜਦੋਂ ਤੁਸੀਂ ਕੁਛ ਚੀਜ਼ਾਂ ਪੰਜਾਬੀ ਰੇਡੀਓ USA ਤੇ ਵੀ ਸੁਣਦੇ ਹੋ, ਖਾਸ ਕਰਕੇ ਬਿਜ਼ਨਸ ਦੇ ਮਾਮਲੇ ਦੇ ਵਿੱਚ, ਖਾਸ ਕਰਕੇ ਇਕੋਨਮੀ ਦੇ ਮਾਮਲੇ ਦੇ ਵਿੱਚ, ਤਾਂ ਉਦੋਂ ਫਿਰ ਉਹਨਾਂ ਚੀਜ਼ਾਂ ਤੇ ਬਕਾਇਦਾ ਬਹੁਤ ਜ਼ਿਆਦਾ ਰਿਸਰਚ ਹੁੰਦੀ ਹੈ। ਮੈਨੂੰ ਲੱਗਦਾ ਕਿ ਕਈ ਵਾਰੀ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਪੋਲੀਟਿਕਸ ਬਾਰੇ ਗੱਲ ਕਰਨੀ ਤਾਂ ਬਹੁਤ ਸੌਖੀ ਹੈ, ਕਿਉਂਕਿ ਤੁਹਾਡੇ ਕੋਲੇ ਉਹਨਾਂ ਦੇ ਬਿਆਨ ਹੁੰਦੇ ਨੇ, ਤੁਹਾਡੇ ਕੋਲੇ ਉਹ ਜਾਣਕਾਰੀ ਹੁੰਦੀ ਹੈ। ਪਰ ਜੇ ਤੁਸੀਂ ਖਾਸ ਕਰਕੇ ਕਿਸੇ ਅਮਰੀਕਾ ਦੇ ਵਿੱਚ ਰਹਿ ਕੇ ਪੰਜਾਬੀ ਭਾਈਚਾਰੇ ਨੂੰ ਇੱਥੋਂ ਦੀ ਇਕੋਨਮੀ ਬਾਰੇ ਦੱਸਣਾ, ਇੱਥੋਂ ਦੇ ਰੀਅਲ ਸਟੇਟ ਬਾਰੇ ਦੱਸਣਾ, ਇੰਸ਼ੋਰੈਂਸ ਬਾਰੇ, ਟਰੱਕਿੰਗ ਬਾਰੇ, ਤਾਂ ਇਹ ਉਸ ਤੋਂ ਵੀ ਸ਼ਾਇਦ ਇਹ ਰਿਸਰਚ ਓਰੀਐਂਟਡ ਸਾਰੇ ਆ ਗਏ, ਰਿਸਰਚ ਓਰੀਐਂਟਡ ਕੰਮ ਔਰ ਇਹਦੇ ਲਈ ਆંકੜੇ ਤੁਹਾਡੇ ਕੋਲ ਬਿਲਕੁਲ ਪੂਰੇ ਹੋਣੇ ਚਾਹੀਦੇ। ਹਾਂਜੀ, ਇੱਥੇ ਕੋਈ ਗਲਤ ਦੱਸ ਦਿੱਤਾ ਤਾਂ ਮਾਫੀ ਵੀ ਨਹੀਂ। ਜੀ। ਤੇ ਇੱਥੇ ਵੀ ਗੱਲ ਆਪਾਂ ਜਿਹੜੀ ਸਾਫ਼ ਕਰਦੇ ਚੱਲੀਏ ਕਿ ਤਕਨੀਕ ਨੇ, ਮੱਲੀ ਜੀ, ਤਕਨੀਕ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਸੌਖਿਆਂ ਕੀਤਾ ਵਾ। ਇਦਾਂ ਹੀ ਮੰਨਣ ਵਾਲੀ ਗੱਲ। ਹਾਂਜੀ, ਬਹੁਤ ਸਾਰੇ ਇਨਫਲੂਐਂਸਰ ਐਸੇ ਉੱਠੇ ਨੇ, ਬਹੁਤ ਸਾਰੇ ਸੋਸ਼ਲ ਮੀਡੀਆ ਤੇ ਨੌਜਵਾਨ ਜਿਹੜੇ ਊਰਜਾਵਾਨ ਨੇ ਤੇ ਜਿਨ੍ਹਾਂ ਨੇ ਇੱਕ ਬਕਾਇਦਾ ਸਪੈਸੀਫਿਕ ਫੀਲਡ ਚੁਣਿਆ, ਚਾਹੇ ਉਹ ਘੁੰਮਣ ਫਿਰਨ ਦਾ ਹੋਵੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਰਿਸਰਚ ਦੇ ਨਾਲ ਜੁੜਿਆ ਹੋਵੇ, ਚਾਹੇ ਉਹ ਰੀਅਲ ਸਟੇਟ ਦੀ ਜਾਣਕਾਰੀ ਦੇ ਨਾਲ, ਤੇ ਫਿਰ ਉਹਨਾਂ ਨੇ ਮਿਹਨਤ ਕਰਕੇ ਆਪਾਂ ਨੂੰ, ਕਿਉਂਕਿ ਟੈਕਨੀਕਲੀ ਉਹ ਸਾਊਂਡ ਸੀਗੇ, ਤਾਂ ਉਹਨਾਂ ਨੇ ਕਿਸੇ ਨੂੰ ਉਡੀਕਿਆ ਨਹੀਂ, ਉਹ ਲਾਂਚ ਹੋਏ ਤੇ ਉਹ ਅੱਜ ਛਾ ਗਏ ਨੇ। ਬਿਲਕੁਲ। ਸੋ ਪਰ ਇਸੇ ਦਰਮਿਆਨ ਜੋ ਚੀਜ਼ਾਂ ਪ੍ਰੋਫੈਸ਼ਨਲੀ ਜਿਵੇਂ ਇੱਕ ਪ੍ਰੋਡਕਸ਼ਨ ਚੱਲਦੀ ਸੀ, ਉਹਦੇ ਬਾਰੇ ਜਾਣਨ ਦਾ ਜਿਹੜੀ ਤਾਂਘ ਸੀਗੀ, ਤੇ ਪਾਕਿਸਤਾਨ ਦੇ ਵਿੱਚ ਰੇਡੀਓ ਇੰਡਸਟਰੀ, ਟੀਵੀ ਦੇ ਬਾਰੇ ਗੱਲਬਾਤ ਕਰਨ ਦੀ ਜਿਹੜੀ ਤਾਂਘ ਸੀ, ਸਾਨੂੰ ਵੀ ਲੱਗਦਾ ਸੀਗਾ ਕਿ ਅਸੀਂ ਵੀ ਕੁਛ ਉੱਥੋਂ ਸਮਝੀਏ, ਹੋਰ ਅਸੀਂ ਵੀ ਕੁਛ ਉੱਥੋਂ ਜਾਣੀਏ। ਮੱਲੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਥੈਂਕ ਯੂ ਜੀ, ਥੈਂਕ ਯੂ। ਆਪ ਦਾ ਬਹੁਤ ਧੰਨਵਾਦ ਕਿ ਤੁਸੀਂ ਇਸ ਪ੍ਰੋਗਰਾਮ ਰਾਹੀਂ ਮੈਨੂੰ ਗੱਲਬਾਤ ਕਰਨ ਦਾ, ਆਪਣੇ ਵਿਚਾਰ ਦੱਸਣ ਦਾ ਮੌਕਾ ਦਿੱਤਾ। ਮੈਂ ਤੁਹਾਡਾ ਧੰਨਵਾਦੀ ਹਾਂ ਕਿ ਆਪ ਨੇ ਮਿਹਰਬਾਨੀ ਕੀਤੀ ਔਰ ਮੈਨੂੰ ਇਸ ਕਾਬਿਲ ਸਮਝਿਆ। ਜੀ। ਮੱਲੀ ਸਾਹਿਬ ਨੇ ਰੇਡੀਓ ਜਿਹੜਾ ਕੀਤਾ ਹੀ ਨਹੀਂ, ਰੇਡੀਓ ਤੇ ਕੰਮ ਹੀ ਨਹੀਂ ਕੀਤਾ, ਇਹਨਾਂ ਨੇ ਰੇਡੀਓ ਪੜ੍ਹਾਇਆ ਵੀ ਹੈ, ਰੇਡੀਓ ਜੀਵਿਆ ਵੀ ਹੈ, ਜ਼ਿੰਦਗੀ ਦੇ ਵਿੱਚ ਰੇਡੀਓ ਜੀਵਿਆ। ਸੋ ਇਹ ਜਦੋਂ ਪਾਕਿਸਤਾਨ ਤੋਂ ਇੱਥੇ ਆਏ ਨੇ, ਤਾਂ ਉਸ ਸਮੇਂ ਵੀ ਜਿਹੜੇ ਇਹਨਾਂ ਕੋਲੇ ਵਿਦਿਆਰਥੀ ਸੀਗੇ, ਸਟੂਡੈਂਟ ਸੀਗੇ, ਉਹ ਰੇਡੀਓ ਪੜ੍ਹਦੇ ਸੀਗੇ, ਬੜੇ ਵੱਡੇ ਅਦਾਰਿਆਂ ਦੇ ਨਾਲ ਜੁੜ ਕੇ ਕੰਮ ਕਰਦੇ ਰਹੇ, ਤੇ ਬੜੇ ਪਾਕਿਸਤਾਨ ਦੇ ਅਹਿਮ ਜਿਹੜੇ ਵੀ ਰੇਡੀਓ ਇੰਡਸਟਰੀ ਦੇ ਨਾਲ ਜੁੜੀਆਂ ਨਾਯਾਬ ਸ਼ਖਸੀਅਤਾਂ ਨੇ, ਉਹਨਾਂ ਦੇ ਵਿੱਚ ਮੱਲੀ ਸਾਹਿਬ ਦਾ ਨਾਂ ਜਿਹੜਾ ਉਹ ਸ਼ੁਮਾਰ ਹੁੰਦਾ। ਤੇ ਇੱਥੇ ਹੀ ਆਪਾਂ ਤੁਹਾਡੇ ਤੋਂ ਇਜਾਜ਼ਤ ਲਾਂਗੇ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸਾਂਝੀ ਸਾਥ ਨੂੰ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।